ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਦੇ ਬਾਬਤ ਤੁਸੀਂ ਇਹਨਾਂ ਦੇ ਨਾਲ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ, ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਉਸ ਖਬਰ ਦੀ ਜਿਸ ਖਬਰ ਨੇ ਲੋਕਾਂ ਨੂੰ ਅਚੰਭੇ ਦੇ ਵਿੱਚ ਪਾ ਦਿੱਤਾ। ਲੋਕ ਕਹਿ ਰਹੇ ਨੇ ਕਿ ਕੇਜਰੀਵਾਲ ਦੀ ਟੀਮ ਹੁਣ ਪੰਜਾਬ ਦੇ ਵਿੱਚ ਅਫੀਸ਼ੀਅਲ ਤੌਰ ਤੇ ਆ ਰਹੀ ਹੈ। ਗੱਲ ਇਹ ਚੱਲੀ ਹੈ ਸ਼ਰਮਾ ਜੀ ਕਿ ਪੰਜਾਬ ਨੂੰ ਪਹਿਲਾਂ ਤਾਂ ਦਿੱਲੀੋਂ ਮਿਲੇ ਸੀ ਰਾਜ ਸਭਾ ਮੈਂਬਰ ਤੇ ਹੁਣ ਮਿਲਣ ਲੱਗ ਪਏ ਨੇ ਅਧਿਕਾਰੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕੱਲ ਦਾ ਪੰਜਾਬ ਦੀ ਰਾਜਨੀਤਿਕ ਸਫਾ ਦੇ ਵਿੱਚ ਵੀ, ਮੀਡੀਆ ਖੇਤਰ 'ਚ ਵੀ ਤੇ ਅਫਸਰ ਅਧਿਕਾਰੀਆਂ ਦੇ ਸਫਾ ਦੇ ਵਿੱਚ ਵੀ ਖੂਬ ਇਹ ਚਰਚਾ ਹੈ ਕਿ ਭਾਈ ਹੁਣ ਤੁਸੀਂ ਨਾ ਭਾਲਿਓ ਕਿ ਤੁਹਾਨੂੰ ਕੋਈ ਅਹੁਦੇ ਮਿਲਣਗੇ ਜਾਂ ਤੁਹਾਡੇ ਲਈ ਕੋਈ ਥਾਵਾਂ ਹੋਣਗੀਆਂ। ਪੰਜਾਬ ਨੂੰ ਹੁਣ ਦਿੱਲੀ ਪੂਰੀ ਤਰ੍ਹਾਂ ਪੰਜਾਬ 'ਚ ਬੈਠ ਕੇ ਚਲਾਊਗੀ। ਪਹਿਲਾਂ ਉੱਥੋਂ ਕਹਿੰਦੇ ਰਿਮੋਟ ਕੰਟਰੋਲ ਨਾਲ ਕੰਟਰੋਲ ਕੀਤਾ ਜਾ ਰਿਹਾ ਸੀ, ਹੁਣ ਸਿੱਧਾ ਕਿਹਾ ਜਾ ਰਿਹਾ ਕਿ ਇੱਥੋਂ ਬੈਠ ਕੇ ਚਲਾਵਾਂਗੇ। ਅਸਲ 'ਚ ਹੋਇਆ ਕਿ ਰੇਰਾ ਦੇ ਨਵੇਂ ਜਿਹੜੇ ਚੇਅਰਮੈਨ ਲੱਗੇ ਨੇ ਤੇ ਉਹਨਾਂ ਨਾਲ ਜਿਹੜੇ ਮੈਂਬਰ ਲੱਗੇ ਨੇ ਉਹ ਦਿੱਲੀ ਤੋਂ ਨੇ ਤੇ ਦਿੱਲੀ ਤੋਂ ਵੀ ਉਹ ਨੇ ਜਿਹੜੇ ਉੱਥੇ ਦੇ ਸੇਵਾ ਮੁਕਤ ਅਧਿਕਾਰੀ ਨੇ ਤੇ ਅਧਿਕਾਰੀ ਵੀ ਉਹ ਨੇ ਜਿਹੜੇ ਅਰਵਿੰਦ ਕੇਜਰੀਵਾਲ ਤੇ ਖਾਸਮ ਖਾਸ ਨੇ, ਉਹਦੇ ਸੱਜੇ ਖੱਬੇ ਅਕਸਰ ਦੇਖੇ ਜਾਂਦੇ ਸੀ, ਜਿਹੜੇ ਜਿਨ੍ਹਾਂ ਨਾਲ ਬੰਦ ਕਮਰਾ ਸਲਾਹਾਂ ਵੀ ਕੇਜਰੀਵਾਲ ਅਕਸਰ ਕਰਦੇ ਸੀ। ਸੋ ਇਸ ਮੌਕੇ ਰੇਰਾ ਦੇ ਜਿਹੜੇ ਮੌਜੂਦਾ ਚੇਅਰਮੈਨ ਸੀਗੇ ਪੰਜਾਬ 'ਚ ਨਵਰੀਤ ਸਿੰਘ ਕੰਗ ਹੋਰੀ ਜੀ, ਉਹਨਾਂ ਦਾ ਕਾਰਜਕਾਲ ਪੂਰਾ ਹੋ ਜਾਂਦਾ ਤੇ ਉਹਨਾਂ ਦੇ ਨਾਲ ਇੱਕ ਮੈਂਬਰ ਦਾ ਕਾਰਜਕਾਲ ਪੂਰਾ ਹੁੰਦਾ ਤੇ ਉਸ ਤੋਂ ਬਾਅਦ ਉਹ ਅਹੁਦਾ ਖਾਲੀ ਸੀ। ਉਹਦੇ ਲਈ ਪੰਜਾਬ ਦੇ ਕਈ ਸੇਵਾ ਮੁਕਤ ਅਧਿਕਾਰੀਆਂ ਨੇ ਆਪਣੇ ਬਾਇਓਡਾਟੇ ਭੇਜੇ ਹੋਏ ਸੀ। ਉਹ ਲਾਈਵ ਸੀ ਕਿ ਸਾਡੇ ਚੋਂ ਕਿਸੇ ਨੇ ਬਣਨਾ, ਔਰ 2-3 ਅਧਿਕਾਰੀਆਂ ਨੂੰ, ਸੇਵਾ ਮੁਕਤ ਅਧਿਕਾਰੀਆਂ ਨੂੰ ਪੂਰੀ ਉਮੀਦ ਸੀ ਕਿ ਜਿਸ ਹਿਸਾਬ ਦਾ ਸਾਡਾ ਕੈਟਾਗਰੀ ਰਹੀ ਹੈ, ਜਿਸ ਹਿਸਾਬ ਦੀ ਸਾਡੀ ਮਤਲਬ ਨੌਕਰੀ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ, ਉਹਦੇ ਹਵਾਲੇ ਨਾਲ ਸਾਡਾ ਚੇਅਰਮੈਨ ਬਣਨਾ ਤੈਅ ਹੈ। ਪਰ ਉਦੋਂ ਹੀ ਪਤਾ ਲੱਗਿਆ ਜਦੋਂ ਇਸ ਅਹੁਦੇ ਦੇ ਉੱਤੇ ਸਤਿਆਪਾਲ ਗੋਪਾਲ ਹੋਰਾਂ ਨੂੰ ਬਕਾਇਦਾ ਤੌਰ ਤੇ ਚੇਅਰਮੈਨ ਲਾ ਦਿੱਤਾ ਗਿਆ ਤੇ ਇੱਕ ਮੈਂਬਰ ਰਾਕੇਸ਼ ਗੋਇਲ ਨੂੰ ਮੈਂਬਰ ਲਾ ਦਿੱਤਾ ਗਿਆ। ਸੋ ਹੁਣ ਇਹ ਜਿਹੜੇ ਮਤਲਬ ਗੋਇਲ ਹੋਰੀ ਨੇ, ਸਤਿਆ ਗੋਇਲ ਹੋਰੀ, ਇਹ ਵਧੀਕ ਮੁੱਖ ਸਕੱਤਰ ਰਹੇ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਤੇ ਇਸੇ ਤਰ੍ਹਾਂ ਦੂਜੇ ਅਧਿਕਾਰੀ ਵੀ ਉਹਨਾਂ ਦੀ ਭਾਰਤੀ ਮਾਲ ਦੇ ਵਿੱਚ ਮਤਲਬ ਜਿਹੜੀ ਸੇਵਾਵਾਂ ਉੱਥੇ ਦੇ ਚੁੱਕੇ ਨੇ। ਸੋ ਉਹਨਾਂ ਨੂੰ ਹੁਣ ਮਤਲਬ ਕਿ ਇੱਧਰ ਲਿਆ ਕੇ ਨਿਯੁਕਤ ਕੀਤਾ ਗਿਆ। ਸੋ ਇੱਥੋਂ ਇੱਕ ਪੰਜਾਬ ਦੇ ਵਿੱਚ ਸਵਾਲ ਖੜਾ ਹੋਇਆ ਕਿ ਇਹਦਾ ਮਤਲਬ ਹੁਣ ਇੱਥੇ ਸਿੱਧੀਆਂ ਮਤਲਬ ਕੀ ਪੰਜਾਬੀ ਬੰਦਾ ਨਹੀਂ ਉਹਨਾਂ ਨੂੰ ਮਿਲਦਾ, ਕੀ ਪੰਜਾਬ 'ਚੋਂ ਕੋਈ ਉਹਨਾਂ ਨੂੰ ਅਧਿਕਾਰੀ ਨਹੀਂ ਮਿਲਦਾ, ਕਿ ਪੰਜਾਬ 'ਚ ਉਹਨਾਂ ਨੂੰ ਕੋਈ ਨੁਮਾਇੰਦਾ ਨਹੀਂ ਮਿਲਦਾ, ਉਹਨਾਂ ਨੂੰ ਦਿੱਲੀ ਤੋਂ ਲਿਆ ਕੇ ਕਿਉਂ ਲਾਇਆ ਜਾ ਰਿਹਾ ਕੀ? ਔਰ ਖਾਸ ਕਰਕੇ ਰੇਰਾ ਵਰਗਾ ਵਿਭਾਗ ਸਾਰਿਆਂ ਨੂੰ ਸਮਝ ਆਉਂਦਾ ਕਿ ਇਹਦੇ ਹੱਥ ਪੰਜਾਬ ਦੇ ਸ਼ਹਿਰੀ ਨਿਰਮਾਣ ਦਾ ਕਾਰਜ, ਇਮਾਰਤਾਂ ਦਾ ਕਾਰਜ, ਪ੍ਰਾਪਰਟੀ ਵਾਲੀਆਂ ਕੰਪਨੀਆਂ ਦਾ। ਕਿਉਂਕਿ ਤੁਹਾਡੇ ਧਿਆਨ 'ਚ ਹੋਣਾ ਕਿ ਪਿਛਲੇ ਦਿਨੀ ਇੱਕ ਬਹੁਤ ਪੰਜਾਬ ਦੇ ਸਫਾ ਦੇ ਵਿੱਚ ਇੱਕ ਨਵੀਂ ਚਰਚਾ ਛੁੜੀ ਹੋਈ ਹੈ ਕਿ ਪਿਛਲੇ 2-3 ਦਿਨਾਂ ਤੋਂ ਇੱਕ ਅਜਿਹੇ ਨੋਟਿਸ ਕੱਢੇ ਜਾ ਰਹੇ ਨੇ ਸਰਕਾਰ ਵੱਲੋਂ ਕਿ ਭਾਈ ਜਿਨ੍ਹਾਂ ਨੇ ਕੋਠੀਆਂ ਨੂੰ ਫਲੈਟ ਵਾਂਗ ਵੇਚਿਆ ਤੇ ਉਹ ਹੁਣ ਤਿਆਰ ਹੋ ਜਾਓ। ਸੋ ਉਹਦੇ ਨਾਲ ਪੰਜਾਬ ਦਾ ਘੱਟੋ ਘੱਟ 200-300 ਕੰਪਨੀਆਂ ਪ੍ਰਭਾਵਿਤ ਹੋ ਰਹੀਆਂ ਨੇ ਸਿੱਧੀਆਂ, ਜਿਹੜੀਆਂ ਤੇ ਨਾਮੀ ਗ੍ਰਾਮੀ ਵੱਡੀਆਂ ਨੇ। ਸੋ ਹੁਣ ਉਹਨਾਂ ਨੂੰ ਕੀ ਸੈਟਲਮੈਂਟ ਕਰਨੀ ਉਹਨਾਂ ਨਾਲ, ਸੋ ਇਸ ਲਈ ਉਹ ਆਪਣੇ ਬੰਦੇ ਰਾਹੀਂ ਕਰਨੀ ਹੈ। ਇਸ ਲਈ ਇਹ ਹੁਣ ਰੇਤ ਮਾਫੀਏ ਤੋਂ ਬਾਅਦ ਕੰਸਟਰਕਸ਼ਨ ਮਾਫੀਆ ਜਾਂ ਪ੍ਰਾਪਰਟੀ ਮਾਫੀਆ, ਕਿ ਉਸ ਨੂੰ ਕੰਟਰੋਲ ਕਰਨ ਵਾਲੀ ਕਵਾਇਦ ਤਾਂ ਨਹੀਂ ਕਿ ਸਾਡੇ ਬੰਦੇ ਕੰਟਰੋਲ ਕਰਨ, ਇੱਥੇ ਵਾਲੇ ਤੇ ਭਰੋਸਾ ਨਹੀਂ, ਕੱਲ ਨੂੰ ਕੋਈ ਵੀਡੀਓ ਬਣਾ ਲਵੇ ਜਾਂ ਕੀ ਹੋਰ ਵੇ, ਕੀ ਹੈ ਇਹ ਮਾਮਲਾ? ਸੋ ਕਿੰਨੇ ਹੀ ਸਵਾਲ ਖੜੇ ਹੋ ਗਏ। ਪਰ ਦੂਸਰਾ ਇੱਕ ਹੋਰ ਪਹਿਲੂ ਹੁੰਦਾ ਪ੍ਰਵੀਨ ਜੀ, ਕਈ ਵਾਰ ਇਹ ਵੀ ਹੁੰਦਾ ਕਿ ਇੱਕ ਅਧਿਕਾਰੀ ਦੀ ਕਾਰਗੁਜ਼ਾਰੀ ਇੰਨੀ ਚੰਗੀ ਹੁੰਦੀ ਹੈ ਕਿ ਜੀ ਕਰਦਾ ਹੁੰਦਾ ਕਿ ਕਈ ਵਾਰ ਮੁੱਖ ਮੰਤਰੀਆਂ ਦਾ ਕਿ ਜੀ ਇਹ ਅਧਿਕਾਰੀ ਨੂੰ ਆਪਾਂ ਆਪਣੇ ਟੀਮ 'ਚ ਲਿਆਈਏ,
ਟੀਮ ਚ ਲਏਗੀ, ਬਿਲਕੁਲ ਸਹੀ ਹੈ। ਸੋ ਇਸ ਲਈ ਮੈਂ ਸੋਚਿਆ ਕਿ ਹੋ ਸਕਦਾ ਕਿ ਸੱਤਿਆ ਗੋਪਾਲ ਜੀ ਹੋਰਾਂ ਦੀ ਕਾਰਗੁਜ਼ਾਰੀ ਇੰਨੀ ਵਧੀਆ ਹੋਵੇ ਤੇ ਕੇਜਰੀਵਾਲ ਨੂੰ ਲੱਗਿਆ ਹੋਵੇ ਕਿ ਇਹ ਭਗਵੰਤ ਮਾਨ ਦੀ ਜੇਕਰ ਟੀਮ ਚ ਹੋਵੇ ਤਾਂ ਪੰਜਾਬ ਦਾ ਬਹੁਤ ਭਲਾ ਹੋ ਜੂ। ਜੀ। ਸੋ ਮੈਂ ਥੋੜੀ ਜੀ ਉਹਨਾਂ ਦੀ ਪੱਤਰੀ ਫਰੋਲਣ ਦੀ ਕੋਸ਼ਿਸ਼ ਕੀਤੀ ਕਿ ਸੱਤਿਆ ਗੋਪਾਲ ਜੀ ਦੀ ਮਤਲਬ ਬਹੀ ਖਾਤਾ ਤਾਂ ਦੇਖੀਏ, ਉਹਨਾਂ ਦਾ ਕੀ ਕਹਿੰਦਾ, ਉਹਨਾਂ ਦਾ ਟੇਵਾ ਦੇਖੀਏ ਕੀ ਕਹਿੰਦਾ ਹੈ ਨਾ। ਤੇ ਜਦੋਂ ਮੈਂ ਉਹ ਦੇਖਿਆ, ਇਹ ਬਿਹਾਰ ਨਾਲ ਸੰਬੰਧਿਤ ਨੇ ਤੇ ਜੀ। ਕਈ ਥਾਵਾਂ ਤੇ ਨਿਯੁਕਤ ਰਹੇ ਨੇ, ਕਈ ਸੂਬਿਆਂ 'ਚ ਨਿਯੁਕਤ ਰਹੇ ਨੇ, ਚਾਹੇ ਉਹ ਮਤਲਬ ਤੁਸੀਂ ਅਰੁਣਾਚਲ ਪ੍ਰਦੇਸ਼ ਦੀ ਗੱਲ ਕਰ ਲਓ, ਚਾਹੇ ਤੁਸੀਂ ਉਹਨਾਂ ਦੀ ਜੀ। ਦਿਓ ਦਮਨ ਦੀ ਗੱਲ ਕਰ ਲਓ, ਚਾਹੇ ਦਿੱਲੀ ਦੀ ਗੱਲ ਕਰ ਲਓ। ਤੇ ਜਨਾਬ ਜਿੱਥੇ ਜਿੱਥੇ ਵੀ ਗਏ ਨੇ ਵਿਵਾਦ ਨਾਲ ਹੀ ਗਏ ਨੇ, ਅੱਛਾ, ਵਾਹ। ਪੰਗੇ ਦੰਗੇ ਨਾਲ ਹੀ ਰਹੇ ਨੇ। ਠੀਕ ਹੈ। ਸਤਿਆਪਾਲ ਗੋਪਾਲ ਹੋਰੀ ਬਿਹਾਰ ਤੋਂ ਸੰਬੰਧ ਰੱਖਦੇ ਨੇ, ਪਿਛੋਕੜ ਬਿਹਾਰ ਦਾ ਹੈ, ਬਸ਼ਿੰਦੇ ਉੱਥੇ ਦੇ ਨੇ, ਪਰ ਬਤੌਰ ਵਧੀਕ ਮੁੱਖ ਸਕੱਤਰ ਕੇਜਰੀਵਾਲ ਦੀ ਟੀਮ 'ਚ ਬਖੂਬੀ ਮਤਲਬ ਕੰਮ ਕੀਤਾ ਤੇ ਜੁਲਾਈ ਮਹੀਨੇ 'ਚ ਸੇਵਾ ਮੁਕਤ ਹੋਏ ਨੇ। ਤੇ ਜੁਲਾਈ ਮਹੀਨੇ ਸੇਵਾ ਮੁਕਤ ਹੁੰਦੇ ਹੀ ਇੱਥੇ ਨਿਯੁਕਤੀ ਮਿਲ ਗਈ। ਪਰ ਜਿਹੜਾ ਖਾਸ ਪਹਿਲੂ ਇਹਨਾਂ ਦਾ ਯਾਦ ਕੀਤਾ ਜਾਂਦਾ ਹੈ ਉਹ ਹੈ ਦਿਓ ਦਮਨ ਦੇ ਵਿੱਚ। ਦਿਓ ਦਮਨ ਦੇ ਵਿੱਚ ਦਿਓ ਦਮਨ ਦਾਦਰ ਦੇ ਵਿੱਚ 2011 ਚ ਪ੍ਰਬੰਧਕ ਸੀਗੇ। ਹੂੰ। ਯੂਟੀ ਹੈ ਉਹ, ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਹੈ ਨਾ, ਤੇ ਉੱਥੇ ਸੀਗੇ ਤਾਂ ਉਦੋਂ ਵਿਵਾਦਾਂ ਚ ਆ ਗਏ। ਵਿਵਾਦ ਵੀ ਕੀ ਕਿ ਉਸ ਸਮੇਂ ਦੇ ਸੰਸਦ ਮੈਂਬਰ ਸੀ ਜਿਹੜੇ ਉੱਥੋਂ, ਉਹਨਾਂ ਨੇ ਬਕਾਇਦਾ ਨਾਰੂ ਭਾਈ ਹੋਰੀ ਉਹਨਾਂ ਨੇ ਬਕਾਇਦਾ ਤੌਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਇਹਨਾਂ ਦੀ ਸ਼ਿਕਾਇਤਾਂ ਲਾਈਆਂ ਸੀ ਠੀਕ ਹੈ। ਕਿ ਜਨਾਬ ਬੇਨੀਮੀਆਂ ਬਹੁਤ ਕਰਦੇ ਨੇ, ਧੱਕੇਸ਼ਾਹੀ ਬਹੁਤ ਕਰਦੇ ਨੇ, ਨੀਮਾਂ ਨੂੰ ਛਿੱਕੇ ਟੰਗ ਕੇ ਕੰਮ ਕਰਦੇ ਨੇ। ਸੋ ਇਸ ਲਈ ਕਹਿੰਦੇ ਜੀ ਕਿ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਸੋ ਇਹਨਾਂ ਦੀਆਂ ਖਾਸੀਆਂ ਰੈੱਡ ਐਂਟਰੀਆਂ ਦਿੱਲੀ ਗਈਆਂ ਕੇਂਦਰ ਕੋਲ। ਚਲੋ ਉਹ ਤੋਂ ਬਾਅਦ ਜੀ ਅਰਵਿੰਦ ਕੇਜਰੀਵਾਲ ਦੇ ਨੇੜਲੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਉਹਨਾਂ ਨੂੰ ਸੱਜੇ ਖੱਬੇ ਨਾਲ ਲੈ ਕੇ ਬੈਠਦੇ ਰਹੇ ਨੇ, ਕਰਦੇ ਰਹੇ ਨੇ। ਪਰ ਇਹ ਸਭ ਦੇ ਦਰਮਿਆਨ ਸਤਿਆਪਾਲ ਗੋਪਾਲ ਹੋਰੀ ਜਦੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਮੁੱਖ ਸਕੱਤਰ ਵਜੋਂ ਤਾਇਨਾਤ ਹੋਏ ਜੀ। ਤਦ ਜਨਾਬ ਮੁੱਖ ਸਕੱਤਰ ਨੇ ਅਰੁਣਾਚਲ ਪ੍ਰਦੇਸ਼ 'ਚ, ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ, ਤੇ ਭਾਜਪਾ ਦੀਆਂ ਬੈਠਕਾਂ 'ਚ ਜਾਂਦੇ ਸੀ, ਨਿੱਜੀ ਬੈਠਕਾਂ 'ਚ। ਠੀਕ ਹੈ। ਉਹਨਾਂ ਦੀਆਂ ਨਿੱਜੀ ਬੈਠਕਾਂ 'ਚ ਬੈਠਦੇ ਸੀ। ਉੱਥੇ ਦੀਆਂ ਹੋਰ ਪਾਰਟੀਆਂ ਨੇ ਫਿਰ ਇਹਦਾ ਮੁੱਦਾ ਵੀ ਬਣਾਇਆ ਕਿ ਭਾਈ ਅਧਿਕਾਰੀ ਹੋ ਕੇ ਉਹਨਾਂ ਦੀ ਪਾਰਟੀ ਬੈਠਕ 'ਚ ਇੱਕ ਮੈਂਬਰ ਵਾਂਗ ਸ਼ਾਮਲ ਹੋਣ ਦਾ ਇਹਦਾ ਕੀ ਕੰਮ। ਸਹੀ ਹੈ। ਸੋ ਉਧਰ ਨਹੀਂ ਦਾਲ ਗਲੀ ਤਾਂ ਹੁਣ ਅੱਜ ਕੱਲ ਇੱਧਰ ਨੇ ਫਿਰ। ਸੋ ਇਸ ਲਈ ਇਹ ਇਹਨਾਂ ਦਾ ਖਾਸਾ ਰਿਕਾਰਡ ਰਿਹਾ। ਉਸੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਉਦੋਂ ਦੇ ਡੀਜੀਪੀ ਜਿਹੜੇ SBK ਸਿੰਘ ਸੀ, ਉਹਨਾਂ ਨਾਲ ਵੀ ਇਹਨਾਂ ਦੀ ਖਾਸੀ ਤਲਖੀ ਹੋ ਗਈ ਸੀ। ਠੀਕ ਹੈ। ਉਹਦੇ ਨਾਲ ਵੀ, ਡੀਜੀਪੀ ਨਾਲ ਵੀ ਇਹਨਾਂ ਦੀ ਬੜੀ। ਤੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਫਿਰ ਦਿੱਲੀ ਦੇ ਵਧੀਕ ਮੁੱਖ ਸਕੱਤਰ ਵਜੋਂ ਜਦੋਂ ਤੈਨਾਤ ਸੀਗੇ, ਤਦ ਕੇਂਦਰ ਸਰਕਾਰ ਨੇ, ਭਾਜਪਾ ਦੀ ਸਰਕਾਰ ਨੇ ਵੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਤੋ ਇਸ ਲਈ ਕਿਉਂਕਿ ਹੁਣ ਫਿਰ ਇੱਧਰਲੇ ਪਾਲੇ 'ਚ ਆ ਗਏ, ਬੀਜੇਪੀ ਦੀਆਂ ਬੈਠਕਾਂ 'ਚ ਉੱਠ ਕੇ ਜਦੋਂ ਕੇਜਰੀਵਾਲ ਦੀਆਂ ਆਮ ਆਦਮੀ ਪਾਰਟੀ ਦੀ ਬੈਠਕਾਂ 'ਚ ਆਉਣਗੇ ਤਾਂ ਫਿਰ ਬੀਜੇਪੀ ਨੂੰ ਤਕਲੀਫ ਹੋਈ ਹੋਣੀ। ਫਿਰ ਉਹਨੇ ਕਾਰਨ ਦੱਸੋ ਨੋਟਿਸ ਕੱਢਤਾ, ਚਾਹੇ ਉਹ ਸਰਕਾਰੀ ਤੌਰ ਤੇ ਕੱਢਤਾ। ਸੋ ਇਹਨਾਂ ਦਾ ਜਿੰਨਾ ਕੁ ਟੇਵਾ ਸਾਹਮਣੇ ਆ ਰਿਹਾ, ਉਹਦੇ ਵਿੱਚ ਕਿਤੇ ਵੀ ਇਹਨਾਂ ਦੀ ਭੂਮਿਕਾ ਸ਼ਾਬਾਸ਼ੀ ਵਾਲੀ ਜਾਂ ਲਾਲ ਐਂਟਰੀ ਤੋਂ ਬਿਨਾਂ ਵਾਲੀ ਨਹੀਂ ਰਹੀ। ਸੋ ਉਸ ਅਜਿਹੇ ਵਿਅਕਤੀ ਨੂੰ ਪੰਜਾਬ ਲਿਆਉਣਾ ਇਹ ਆਪਣੇ ਆਪ ਸਵਾਲ ਹੈ। ਤੇ ਹੁਣ ਤੁਸੀਂ ਕਹੋਗੇ ਕਿ ਇਹਦੇ ਉੱਤੇ ਪੰਜਾਬ ਦੇ ਕਿਸੇ ਨੁਮਾਇੰਦੇ ਨੇ ਸਵਾਲ ਖੜਾ ਕੀਤਾ, ਪੰਜਾਬ ਦੇ ਕਿਸੇ ਹਾਂ, MLA ਬਿਲਕੁਲ। ਨੇ ਪੁੱਛਿਆ ਹਾਈ ਕਮਾਂਡ ਨੂੰ ਕਿ ਮਹਾਰਾਜ ਇਹ ਕੀ ਕੀਤਾ? ਮੁੱਖ ਮੰਤਰੀ ਨੇ, ਸੰਬੰਧਿਤ ਵਿਭਾਗ ਦੇ ਮੰਤਰੀ ਨੇ, ਜਾਂ ਹੋਰ ਮੰਤਰੀਆਂ ਨੇ, ਜਾਂ ਸਲਾਹਕਾਰਾਂ ਨੇ, ਜਾਂ MLA ਨੇ? ਪ੍ਰਵੀਨ ਜੀ, ਜਦੋਂ ਪੰਜਾਬ ਦੇ ਬਾਹਰੀ ਬੰਦਿਆਂ ਨੂੰ ਇੱਥੇ ਰਾਜ ਸਭਾ ਵੰਡੀਆਂ ਗਈਆਂ, ਜਦੋਂ ਬਿਨਾਂ ਤਜਰਬੇਕਾਰ ਬੰਦਿਆਂ ਨੂੰ ਰਾਜ ਸਭਾਵਾਂ ਵੰਡੀਆਂ ਗਈਆਂ, ਜਦੋਂ ਬੀਜੇਪੀ ਦਾ ਸਾਰੀ ਉਮਰ ਟੈਚੀ ਚੱਕਦਾ ਰਿਹਾ ਪਿੱਛੇ ਦਰਵਾਜ਼ੇ ਤੋਂ, ਉਹ ਬੰਦੇ ਨੂੰ ਲਿਆ ਕੇ ਆਮ ਆਦਮੀ ਪਾਰਟੀ ਰਾਜ ਸਭਾ ਦਿੱਤੀ, ਤਦ ਪੰਜਾਬ ਦਾ ਕਿਹੜਾ ਮੰਤਰੀ, ਕਿਹੜਾ ਮੁੱਖ ਮੰਤਰੀ, ਕਿਹੜਾ MLA, ਕਿਹੜਾ ਇਹਨਾਂ ਦਾ ਨੁਮਾਇੰਦਾ ਬੋਲਿਆ? ਲੋਕ ਬੋਲੇ, ਲੋਕਾਂ ਨੇ ਸਵਾਲ ਵੀ ਕੀਤੇ, ਵਿਵਾਦ ਵੀ ਹੋਇਆ, ਪਰ ਅਗਲਿਆਂ ਨੇ ਚਲਾ ਲਈ ਆਪਣੀ। ਚਾਹੇ ਉਹ ਰਾਘਵ ਚੱਡਾ ਹੋਵੇ, ਚਾਹੇ ਸੰਦੀਪ ਪਾਠਕ ਹੋਵੇ, ਚਾਹੇ ਉਹ ਕੋਹਲੀ ਸਾਹਿਬ ਹੋਣ, ਤੇ ਚਾਹੇ ਇੱਥੇ ਵਾਲੇ ਬਿਲਡਰ ਹੋਣ, ਚਾਹੇ ਇੱਥੇ ਦੀ ਮਤਲਬ ਸਿੱਖਿਆ ਮਾਫੀਆ ਦਾ ਇੱਕ ਤੰਤਰ ਚਲਾਉਣ ਵਾਲਾ ਬੰਦਾ ਹੋਵੇ, ਤੇ ਉਹ ਸਾਰਾ ਕੁਝ, ਚਾਹੇ ਕ੍ਰਿਕਟਰ ਹੋਵੇ। ਸੋ ਇਹ ਸਾਰੇ ਇਹ ਸਵਾਲ ਸਮੇਂ-ਸਮੇਂ ਉੱਠੇ ਉਸ ਸਮੇਂ ਕਿ ਭਾਈ ਕਿ ਇਹ ਕੀ ਹੈ। ਤੇ ਜੇ ਉਸ ਸਮੇਂ ਸਰਕਾਰ ਦਾ ਜਾਂ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਬੋਲਿਆ ਤੇ ਫਿਰ ਹੁਣ ਬੋਲਣ ਦੀ ਹਿੰਮਤ ਕਿਵੇਂ ਕਰਨਗੇ, ਜਾਂ ਹੁਣ ਬੋਲਣ ਦੀ ਉਹਨਾਂ ਤੋਂ ਉਮੀਦ ਨਾ ਰੱਖਿਓ। ਸੋ ਇਸ ਲਈ ਇਸ ਨੇ ਇੱਕ ਨਵਾਂ ਵਿਵਾਦ ਜ਼ਰੂਰ ਖੜਾ ਕਰ ਦਿੱਤਾ ਹੈ, ਔਰ ਇਹ ਸਾਫ਼ ਸੰਕੇਤ ਹੈ ਕਿ ਕਦੇ ਰਿਮੋਟ ਕੰਟਰੋਲ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੇ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਬਾਹਰ ਹੀ ਲਾਏ ਜਾਂਦੇ ਨੇ, ਕਦੇ ਇੱਕ ਵਿਅਕਤੀ ਨੂੰ ਪੰਜਾਬ ਦੇ ਵਿੱਚ ਚੇਅਰਮੈਨ ਬਣਾ ਕੇ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਭਗਵੰਤ ਮਾਨ ਦੇ ਪੈਰੀ ਹੱਥ ਵੀ ਲਵਾ ਲਏ ਜਾਂਦੇ ਨੇ। ਤੇ ਉਹ ਜਦੋਂ ਪ੍ਰਵਾਨ ਨਹੀਂ ਚੜ੍ਹਦਾ, ਉਸ ਤੇ ਖੂਬ ਹੋ ਹੱਲਾ ਮੱਚਦਾ, ਤਾਂ ਹੁਣ ਆਪਣੇ ਅਧਿਕਾਰੀ ਲਾ ਕੇ ਸਿੱਧੇ ਵਿਭਾਗ ਆਪਣੇ ਕੰਟਰੋਲ 'ਚ ਲਏ ਜਾ ਰਹੇ ਨੇ। ਸੋ ਇਸ ਲਈ ਇਹ ਪੰਜਾਬ ਮੂਹਰੇ ਨਵੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਨੇ, ਬਦਲਾਅ ਵਾਲੀਆਂ ਚੁਣੌਤੀਆਂ ਬਹੁਤ ਮੁਸ਼ਕਲ ਪੈਦਾ ਕਰ ਰਹੀਆਂ ਨੇ ਪੰਜਾਬ ਲਈ।
ਜੀ, ਅੱਗੇ ਹੀ ਉਹ ਜਿਹੜਾ ਤੁਸੀਂ ਨਾਂ ਜਿਹਾ ਲੈਂਦੇ ਹੁੰਦੇ ਆ ਇੱਕ ਸਕਸੇਨਾ, ਇਹਨਾਂ ਸਾਹਿਬ ਬੜੀ ਚਰਚਾ ਦੇ ਵਿੱਚ ਰਹਿੰਦੇ ਆ। ਹਾਂ ਤੇ ਇਹ ਤਾਂ ਬਿਲਕੁਲ ਉੱਤੇ ਬਿਠਾਉਣ ਵਾਲੀ ਮੁੱਖ ਮੰਤਰੀ ਦੇ ਉੱਤੇ, ਜਿਹੜਾ ਨਾਲ ਉਹਦੀ ਟੀਮ ਦੇ ਵਿੱਚ ਦਿੱਲੀ ਦੀ ਟੀਮ ਲਗਾਤਾਰ ਆ ਰਹੀ ਹੈ। ਤੇ ਪੰਜਾਬ ਦੇ ਵਲੰਟੀਅਰਾਂ ਦੇ ਬਾਰੇ ਤਾਂ ਸੁਣਦੇ ਹੀ ਸੀ, ਪਰ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦੇ ਵਿੱਚ ਵੀ ਨਿਰਾਸ਼ਤਾ ਆਊਗੀ। ਬਿਲਕੁਲ, ਬਹੁਤ ਅਸੀਂ ਬੋਲ ਹੀ ਨਹੀਂ ਸਕਦੇ ਬਸ, ਜੀ, ਜੀ, ਜੀ। ਕਿਉਂਕਿ ਰਾਜਨੀਤਿਕ ਉਹ ਲਾਲਸਾਵਾਂ ਇੰਨੀਆਂ ਭਾਰੀ ਪੈ ਜਾਂਦੀਆਂ ਕਿ ਉਹ ਬੋਲਣ ਦੀ ਹਾਂ, ਬਿਲਕੁਲ, ਬਿਲਕੁਲ। ਇੱਕ ਦਿਨ ਮੈਨੂੰ ਬੜੀ ਇੱਕ ਸੋਹਣੀ ਗੱਲ ਕਹੀ ਕਿਸੇ ਨੇ, ਸ਼ਰਮਾ ਜੀ, ਉਹ ਕਹਿੰਦੇ ਇਹ ਪਾਰਟੀਆਂ ਡੈਮੋਕ੍ਰੇਸੀ ਡੈਮੋਕ੍ਰੇਸੀ ਕਰਦੀਆਂ ਰਹਿੰਦੀਆਂ, ਇਹਨਾਂ ਦੇ ਆਪ ਦੇ ਅੰਦਰ ਤਾਂ ਡੈਮੋਕ੍ਰੇਸੀ ਹੈ ਨਹੀਂ ਹੈ। ਜੀ। ਸੋ ਪਤਾ ਨਹੀਂ ਹੁਣ ਉਹਨਾਂ ਦੇ ਕੇਜਰੀਵਾਲ ਨੇ ਟਿਕਟ ਤਾਂ ਦੇਤੀ, ਪਰ ਫਤਵਾ ਤਾਂ ਪੰਜਾਬੀਆਂ ਨੇ ਦਿੱਤਾ ਹੈ ਸ਼ਰਮਾ ਜੀ, ਸੋਚਣ ਵਾਲੀ ਗੱਲ ਬਿਲਕੁਲ ਤਾਂ ਇਹ ਹੈ। ਬਿਲਕੁਲ ਬਿਲਕੁਲ, ਇਹੀ ਖੈਰ ਗੱਲ। ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ। ਪਿਛਲੇ ਦਿਨੀ ਆਪਾਂ ਬੜੇ ਮਾਣ ਦੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਕਿ ਮਾਨ ਸਰਕਾਰ ਪੰਜਾਬੀ ਮਾਂ ਬੋਲੀ ਵਾਸਤੇ ਬੜੀ ਸੁਹਿਰਦ ਹੈ, ਤੇ ਬੜੇ ਸਖਤ ਆਰਡਰ ਕੱਢੇ ਬਿਲਕੁਲ। ਨੇ। ਮੀਤ ਹੇਅਰ ਵੀ ਸਰਗਰਮ ਨਜ਼ਰ ਆਏ ਹੂੰ, ਮਸਲੇ ਵਿੱਚ। ਪਰ ਬਿਲਕੁਲ। ਹੁਣ ਖਬਰ ਇਹ ਆ ਰਹੀ ਹੈ ਸ਼ਰਮਾ ਜੀ, ਵੀ ਮਾਪਿਆਂ ਦੇ ਨਾਲ ਮਿਲਣੀ ਦੇ ਵਿੱਚ ਮਾਸਟਰ ਦੇ ਮੁੰਡੇ ਨੇ ਵਸਾਰਤੀ ਪੰਜਾਬੀ ਮਾਂ ਬੋਲੀ। ਮਾਸਟਰ ਕੋਈ ਸਕੂਲ ਦਾ ਅਧਿਆਪਕ ਹੈ, ਕਿਤੇ ਭਗਵੰਤ ਮਾਨ ਸਾਹਿਬ ਵੀ ਤਾਂ ਮਾਸਟਰ ਦੇ ਹੀ ਫਰਜ਼ੰਦ ਨੇ। ਬਿਲਕੁਲ ਜੀ, ਉਹਨਾਂ ਦੇ ਹੁਕਮਾਂ ਨਾਲ ਸਰਕਾਰ ਚੱਲਦੀ ਆ, ਤੇ ਉਹ ਹਾਂਜੀ, ਤਾਂ ਹਾਂਜੀ। ਕਹਿੰਦੇ ਨੇ ਕਿ ਮੈਂ ਇੱਕ ਸਧਾਰਨ ਘਰ ਤੋਂ ਆਇਆ ਤੇ ਮਾਸਟਰ ਦਾ ਮੁੰਡਾ, ਇਸ ਲਈ ਪੰਜਾਬੀ ਪ੍ਰਤੀ ਉਹਨਾਂ ਦਾ ਮੋਹ ਹਾਂਜੀ, ਵੀ ਪਤਾ। ਉਹਨਾਂ ਨੂੰ ਪੰਜਾਬੀ ਇਸੇ ਮਾਂ ਬੋਲੀ ਨੇ ਉਹਨਾਂ ਨੂੰ ਇੱਕ ਵੱਡੇ ਕਲਾਕਾਰ ਵਜੋਂ ਵੀ ਬਹੁਤ ਮਾਣ ਤਾਣ ਦਿਵਾਇਆ। ਸੋ ਅੱਜ ਉਹ ਮੁੱਖ ਮੰਤਰੀ ਦੇ ਅਹੁਦੇ ਤੇ, ਉਹਨਾਂ ਦੀ ਪੰਜਾਬੀ ਅਕਸਰ ਮਤਲਬ ਕਿ ਜਦੋਂ ਬੋਲਦੇ ਨੇ ਤਾਂ ਹੂੰ, ਮਾਣ ਵੀ ਮਹਿਸੂਸ ਹੁੰਦਾ ਕਿ ਹਾਂ, ਬਾਕੀ ਮੁੱਖ ਮੰਤਰੀਆਂ ਵਾਂਗ ਵਿੱਚ ਅੰਗਰੇਜ਼ੀ ਨਹੀਂ ਘੋਟਦੇ, ਜਾਂ ਬਾਦਲਾਂ ਦੇ ਮੂੰਹ ਤੋਂ ਵੀ ਸਪਸ਼ਟ ਪੰਜਾਬੀ ਸੁਣਨ ਨੂੰ ਮਿਲਦੀ ਸੀ, ਜਾਂ ਕੈਪਟਨ ਤਾਂ ਅੰਗਰੇਜ਼ੀ ਨੂੰ ਬਹੁਤ ਮੂੰਹ ਮਾਰਦੇ ਹਾਂਜੀ, ਸੀ। ਹਾਂਜੀ। ਸੋ ਜਾਂ ਭਗਵੰਤ ਮਾਨ ਨੇ, ਕਿ ਜਿਹੜੇ ਬਖੂਬੀ ਦੇਸੀ ਆਪਣੀ ਪਿੰਡ ਵਾਲੀ ਪੰਜਾਬੀ ਬੋਲਣ ਦੀ ਮਹਾਰਤ ਰੱਖਦੇ ਨੇ, ਜਦੋਂ ਕਿ ਹੁਣ ਹਿੰਦੀ ਬੋਲਣ ਦੇ ਵੀ ਮਾਹਰ ਹੋ ਗਏ ਨੇ। ਲਿਖਣ 'ਚ ਅੰਗਰੇਜ਼ੀ 'ਚ ਜਾਂ ਕਿਸੇ 'ਚ ਬੇਸ਼ੱਕ ਕੋਈ ਪੰਗਾ ਪੈਂਦਾ ਹੋਵੇ, ਪਰ ਅਦਰਵਾਈਜ਼ ਕੋਈ ਇਹੋ ਜਿਹਾ ਮਸਲਾ ਨਹੀਂ। ਚਲੋ, ਜੀ, ਜੀ। ਪਰ ਪਿਛਲੇ 2-3 ਦਿਨਾਂ ਤੋਂ ਪੰਜਾਬ 'ਚ ਇਸ਼ਤਿਹਾਰਬਾਜ਼ੀ ਰਾਹੀਂ ਇੱਕ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਗਿਆ ਕਿ ਅਧਿਆਪਕ ਮਾਪਿਆਂ ਦੀ ਮਿਲਣੀ 'ਚ ਅਸੀਂ ਨਵਾਂ ਮੀਲ ਪੱਥਰ ਸਥਾਪਿਤ ਕਰਨ ਜਾ ਰਹੇ ਹਾਂ, ਕਿ ਠੀਕ ਹੈ। ਸਕੂਲਾਂ ਨੂੰ ਵਿਆਹ ਵਾਂਗ ਸਜਾਇਆ ਗਿਆ। ਬਕਾਇਦਾ ਬੱਚਿਆਂ ਨੂੰ ਸਾਫ਼ ਵਰਦੀਆਂ ਪਾ ਕੇ ਆਉਣ ਲਈ ਹਦਾਇਤ ਕੀਤੀ ਗਈ। ਸਕੂਲਾਂ ਦੇ ਗੇਟ ਸਜਾਏ ਗਏ। ਅਧਿਆਪਕਾਂ ਦੀ ਜ਼ਿੰਮੇਵਾਰੀ ਲੈ ਗਏ ਕਿ ਆਉਣ ਵਾਲੇ ਮਾਪਿਆਂ ਦਾ ਸਵਾਗਤ ਫੁੱਲਾਂ ਨਾਲ ਕਰਨਾ, ਹਾਰਾਂ ਨਾਲ ਕਰਨਾ, ਗੁਲਦਸਤਿਆਂ ਨਾਲ ਕਰਨਾ, ਚਾਹ ਪਾਣੀ ਵਧੀਆ ਕਰਨਾ ਉਹਨਾਂ ਲਈ, ਤੇ ਉਹਨਾਂ ਨੂੰ ਬੱਚਿਆਂ ਦੇ ਰਿਪੋਰਟ ਕਾਰਡ ਤਿਆਰ ਕਰਕੇ ਦੇਣੇ ਨੇ। ਸੋ ਸਾਰਾ ਕੁਝ ਸੀਗਾ। ਜੀ। ਪਰ ਇਹ ਸਭ ਦੇ ਦਰਮਿਆਨ ਸ਼ਾਇਦ ਸਰਕਾਰ ਇਹ ਭੁੱਲ ਗਈ ਕਿ ਅਸੀਂ ਇੱਕ ਫਰਮਾਨ ਜਾਰੀ ਕੀਤਾ ਹੈ ਆਪਣੇ ਹੀ ਵਿਭਾਗਾਂ ਨੂੰ, ਕਿ ਭਾਈ 21 ਫਰਵਰੀ 2023 ਤੱਕ ਸਾਰੇ ਵਿਭਾਗ ਸਾਰਾ ਕੁਝ ਪੰਜਾਬੀ 'ਚ ਕਰ ਲਓ। ਚਿੱਠੀਆਂ ਪੱਤਰ ਵੀ, ਜੀ। ਬੋਰਡ ਵੀ, ਤਖ਼ਤੀਆਂ ਵੀ। ਪੰਜਾਬ ਦੇ ਪੁਲਿਸ ਅਧਿਕਾਰੀਆਂ ਨੇ ਆਪਣੇ ਵਰਦੀ ਦੇ ਉੱਤੇ ਆਪਣੀ ਜਿਹੜੀ ਉਹ ਨਾਮ ਦੀ ਤਖ਼ਤੀ ਹੁੰਦੀ ਆ, ਉਹ ਹਾਂਜੀ। ਲਾਈ ਹੁੰਦੀ ਆ ਪੱਟੀ, ਉਹ ਪੰਜਾਬੀ 'ਚ ਲਿਖਣੀ ਸ਼ੁਰੂ ਕਰਤੀ। ਬੜਾ ਚੰਗਾ ਲੱਗਿਆ। ਇੱਕ ਐਸਐਸਪੀ ਸਾਹਿਬ ਨੇ ਸ਼ੁਰੂ ਕੀਤੀ, ਫਿਰ ਹੋਰ ਅਧਿਕਾਰੀ ਸਾਹਮਣੇ ਆਏ, ਫਿਰ ਡੀਜੀਪੀ ਸਾਹਿਬ ਨੇ ਵੀ ਲਾ ਲਈ। ਸੋ ਇਸ ਲਈ ਉਹ ਇੱਕ ਪਿਰਤ ਪੈਂਦੀ ਨਜ਼ਰ ਆਈ। ਦੂਸਰੇ ਪਾਸੇ ਇਹਨਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ, ਨਗਰ ਕੌਂਸਲ ਨਗਰ ਨਿਗਮਾਂ ਨੂੰ ਕਿਹਾ, ਪੰਚਾਇਤਾਂ ਜੀ। ਨੂੰ ਕਿਹਾ ਕਿ ਭਾਈ ਤੁਸੀਂ ਜਿਹੜਾ ਵੀ ਅਦਾਰਾ ਤੁਹਾਡਾ ਹੈਗਾ, ਸਰਕਾਰੀ, ਗੈਰ ਸਰਕਾਰੀ, ਅਰਧ ਸਰਕਾਰੀ, ਵਪਾਰੀ, ਕਿ ਘੱਟੋ ਘੱਟ ਆਪਣੇ ਬੋਰਡ ਦੇ ਉੱਤੇ ਪੰਜਾਬੀ ਸਭ ਤੋਂ ਉੱਪਰ ਮਾਣ ਨਾਲ ਲਿਖੋ, ਕਿ ਜੇ 21 ਫਰਵਰੀ ਤੱਕ ਨਾ ਲਿਖੀ ਗਈ ਤਾਂ ਉਹ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਸੋ ਇਹਨਾਂ ਨੇ ਬਕਾਇਦਾ ਐਕਟ 2008 ਤੇ 2011 ਵਾਲਾ ਜਿਹੜਾ ਸੋਧ ਕੀਤੀ ਐਕਟ, ਉਹਦੇ ਹਵਾਲੇ ਨਾਲ ਵੀ ਇਹ ਕਿਹਾ ਕਿ ਅਸੀਂ ਉਹ ਤੋਂ ਬਾਅਦ 2021 ਦੇ ਵਿੱਚ ਵੀ ਜਿਹੜਾ ਐਕਟ ਸੋਧ ਕੀਤੀ, ਉਹਦੇ ਹਵਾਲੇ ਨਾਲ ਅਸੀਂ ਫਿਰ ਕਾਰਵਾਈ ਕਰਾਂਗੇ ਨਹੀਂ। ਸੋ ਜਾਂ ਤਾਂ ਹਲੇ ਵਿਭਾਗ ਪ੍ਰਵੀਨ ਜੀ ਡੀਕ ਰਹੇ ਨੇ, ਖਾਸ ਕਰ ਸਿੱਖਿਆ ਵਿਭਾਗ ਦੇਖ ਰਿਹਾ ਕਿ 21 ਫਰਵਰੀ ਦੂਰ ਹੈ, ਹਲੇ ਅੰਗਰੇਜ਼ੀ ਚੱਲ ਜੂਗੀ। ਜੀ। ਮਾਪਿਆਂ ਦੀ ਮਿਲਣੀ ਦੇ ਵਿੱਚ ਪੂਰੀ ਤਰ੍ਹਾਂ ਅੰਗਰੇਜ਼ੀ ਭਾਰੂ ਹੈ ਤੇ ਮਾਂ ਬੋਲੀ ਪੰਜਾਬੀ ਸਾਡੀ ਗਾਇਬ ਹੈ। ਠੀਕ ਆ। ਮਾਸਟਰ ਦਾ ਮੁੰਡਾ ਹੋਵੇ, ਪਿੰਡ ਚੋਂ ਪੜ੍ਹ ਕੇ ਆਇਆ ਹੋਵੇ, ਤੇ ਆਪਣੇ ਆਪ ਨੂੰ ਮਾਣ ਦੱਸਦਾ ਹੋਵੇ, ਤੇ ਉਹ ਪੰਜਾਬੀ ਵਿਸਾਰ ਦੇਵੇ। ਜੀ। ਉਲਟਾ ਤਲਬ ਕਰਨਾ ਬਣਦਾ ਸੀ, ਸਿੱਖਿਆ ਵਿਭਾਗ ਨੂੰ ਪੁੱਛਣਾ ਬਣਦਾ ਸੀ ਕਿ ਆਹ ਕੀ ਆ ਭਾਈ। ਬਿਲਕੁਲ। ਪ੍ਰਵੀਨ ਜੀ, ਤੁਸੀਂ ਅੱਜ ਕੱਲ ਨਾ ਮਤਲਬ ਕਿ ਮਾਲ 'ਚ ਚਲੇ ਜਾਓ, ਕੰਪਨੀਆਂ ਦੇ ਕਿਸੇ ਉਹ ਸ਼ੋਸ਼ੇ ਵਾਲੇ ਪ੍ਰੋਗਰਾਮ 'ਚ ਚਲੇ ਜਾਓ, ਤਾਂ ਹਾਂਜੀ। ਉੱਥੇ ਨਾ ਇੱਕ ਬੋਰਡ ਜਿਹਾ ਖੜਾ ਕਰ ਦਿੰਦੇ ਆ, ਸੈਲਫੀ ਬੋਰਡ। ਜੀ, ਜੀ, ਜੀ। ਕੱਲੇ ਉਹਦੇ ਵਿੱਚੋਂ ਗਰਦਨ ਜੀ ਕੱਢੋ ਤੇ ਸੈਲਫੀ, ਉਹਦੇ ਉੱਪਰ ਕੁਛ ਨਾ ਕੁਛ ਕੰਪਨੀ ਦਾ ਪ੍ਰਚਾਰ ਜਾਂ ਕੁਛ ਨਾਮ ਜਾਂ ਹੁੰਦਾ ਲੋਗੋ ਹੁੰਦਾ। ਕੁਛ ਲਿਖਿਆ ਹੁੰਦਾ। ਇਸੇ ਤਰ੍ਹਾਂ ਫਿਰ ਇੱਕ ਫਰੇਮ ਬਣਦਾ, ਫੋਟੋ ਫਰੇਮ, ਉਹਦੇ ਵਿੱਚ 2 ਜਾਂ 3 ਜਣੇ ਖੜੇ ਹੋ ਜਾਂਦੇ ਨੇ, ਉਹਦੇ ਉੱਪਰ ਕੁਛ ਲਿਖਿਆ ਹੁੰਦਾ। ਸੋ ਅਜਿਹੇ ਬੋਰਡ ਬਣਾਏ ਗਏ ਨੇ, ਜੀ। ਤੇ ਉਹ ਬੋਰਡਾਂ ਦੇ ਉੱਤੇ ਪੰਜਾਬੀ 'ਚ ਲਿਖਣ ਦੀ ਬਜਾਏ ਠੋਕ ਕੇ ਅੰਗਰੇਜ਼ੀ 'ਚ ਲਿਖਿਆ
ਕਿ ਉਹ ਬੋਰਡ ਮਾਪਿਆਂ ਲਈ ਨੇ। ਜਦੋਂ ਮਾਪੇ ਸਕੂਲ ਚ ਆਉਣਗੇ ਉਹਨਾਂ ਦਾ ਸਵਾਗਤ ਹੋ ਜਾਊਗਾ ਹੈ, ਉਹ ਅਧਿਆਪਕਾਂ ਨਾਲ ਗੱਲਬਾਤ ਕਰ ਲੈਣਗੇ। ਜਾਣ ਤੋਂ ਬਾਅਦ ਉਹਨਾਂ ਦੀ ਉਸ ਬੋਰਡ ਨਾਲ ਫੋਟੋ ਖਿਚਾਉਣੀ ਆ ਤਾਂ ਕਿ ਸਰਕਾਰ ਦੇ ਐਪ 'ਚ, ਸਿੱਖਿਆ ਵਿਭਾਗ ਦੇ ਐਪ 'ਚੋਂ ਫੋਟੋਆਂ ਭੇਜੀਆਂ ਜਾ ਸਕਣ। ਤੇ ਉਸ ਬੋਰਡ ਤੇ ਮੋਟਾ ਕਰਕੇ ਅੰਗਰੇਜ਼ੀ 'ਚ ਲਿਖਿਆ, ਆਈ ਪਲੈਜ਼ ਟੂ ਸੈਂਡ ਮਾਈ ਚਾਈਲਡ ਟੂ ਸਕੂਲ ਐਵਰੀ ਡੇ। ਬੜਾ ਮੋਟਾ ਅੰਗਰੇਜ਼ੀ 'ਚ, ਆਈ ਪਲੈਜ਼ ਟੂ ਸੈਂਡ ਮਾਈ ਚਾਈਲਡ ਟੂ ਸਕੂਲ ਐਵਰੀ ਡੇ। ਜੇ ਇਹਦੀ ਬਜਾਏ ਇਹ ਲਿਖਦੇ ਕਿ ਮੈਂ ਆਪਣੇ ਆਪ ਨਾਲ ਵਾਅਦਾ ਕਰਦਾ ਹਾਂ ਕਿ ਮੇਰਾ ਬੱਚਾ ਸਕੂਲ 'ਚ ਹਰ ਰੋਜ਼ ਲਾਜ਼ਮੀ ਤੌਰ ਤੇ ਹਾਜ਼ਰ ਹੋਏਗਾ, ਤਾਂ ਕਿੰਨਾ ਸੋਹਣਾ ਲੱਗਣਾ ਸੀ। ਮੈਂ ਆਪਣੇ ਜਵਾਕ ਨੂੰ ਹਰ ਰੋਜ਼ ਸਕੂਲ ਭੇਜਣ ਦਾ ਪੱਕਾ ਵਾਅਦਾ ਕਰਦਾ ਹਾਂ, ਕਿੰਨਾ ਸੋਹਣਾ ਹੋਣਾ ਸੀ। ਜੀ ਜੀ ਜੀ। ਹੈ, ਮੈਂ ਅੱਜ ਇਹ ਸਹੁੰ ਚੁੱਕਦਾ ਹਾਂ ਕਿ ਮੇਰਾ ਬੱਚਾ ਸਕੂਲ 'ਚੋਂ ਕਦੇ ਵੀ ਗੈਰ ਹਾਜ਼ਰ ਨਹੀਂ ਹੋਵੇਗਾ, ਕਿੰਨਾ ਸੋਹਣਾ ਹੋਣਾ ਸੀ। ਸੋ ਇੰਨਾ ਸੋਹਣੀ ਹੈ ਆਪਣੀ ਬੋਲੀ, ਉਸ ਦੇ ਉੱਤੇ ਮਤਲਬ ਕਿਉਂ ਇਹ ਪ੍ਰਭਾਵ, ਮਤਲਬ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਬੱਚੇ ਨੂੰ ਅੰਗਰੇਜ਼ੀ ਨਾ ਪੜਾਓ, ਅਸੀਂ ਇਹ ਨਹੀਂ ਕਹਿੰਦੇ ਹਾਂਜੀ ਬੱਚੇ ਨੂੰ ਬਿਲਕੁਲ। ਹਿੰਦੀ ਨਾ ਪੜਾਓ, ਅਸੀਂ ਇਹ ਨਹੀਂ ਕਹਿੰਦੇ ਫ੍ਰੈਂਚ ਨਾ ਪੜਾਓ, ਪਰ ਆਪਣੀ ਬੋਲੀ ਨੂੰ ਵਿਸਾਰ ਕੇ ਕਿਉਂ? ਉਹਨੂੰ ਉਹਦਾ ਰੁਤਬਾ, ਉਹਦਾ ਮਾਨਤਾ ਦਿਓ। ਉਹ ਇੱਕ ਵਾਰ ਇੱਕ ਥਾਂ ਦੇ ਉੱਤੇ, ਇੱਕ ਸੈਮੀਨਾਰ 'ਚ ਇੱਕ ਬੰਦੇ ਨੇ ਸਵਾਲ ਕੀਤਾ ਮੈਨੂੰ, ਹਾਂਜੀ। ਕਹਿੰਦਾ ਬਾਈ ਇਹਦੇ ਨਾਲ ਕੀ ਫਰਕ ਪੈ ਜਾਊਗਾ, ਹੂੰ। ਫਿਰ ਕੀ ਹੋਗਾ ਜੇ ਅੰਗਰੇਜ਼ੀ ਹਿੰਦੀ ਉੱਪਰ ਲਿਖ ਲੈਂਦੇ ਨੇ? ਕਹਿੰਦਾ ਯਾਰ ਤੁਸੀਂ ਉਹੀ ਮੁੱਦਾ ਬਣਾ ਲੈਣਾ। ਮੈਂ ਕਿਹਾ ਤੇਰਾ ਵਿਆਹ ਹੋ ਗਿਆ? ਕਹਿੰਦਾ ਹਾਂਜੀ ਹਾਂਜੀ ਹੋ ਗਿਆ। ਮੈਂ ਕਿਹਾ ਤੇਰੇ ਮੁੰਡੇ ਦਾ ਹੋ ਗਿਆ? ਕਹਿੰਦਾ ਹਾਂਜੀ ਹੋ ਗਿਆ। ਮੈਂ ਹਾਂਜੀ ਜਦ ਤੇਰਾ ਵਿਆਹ ਸੀ ਕਾਰਡ 'ਚ ਪਾਇਆ ਸੀ ਵਿਆਹ ਦਾ? ਕਹਿੰਦਾ ਹਾਂ 'ਚ ਹਾਂਜੀ ਪਾਇਆ ਸੀ। ਮੈਂ ਸਭ ਤੋਂ ਉੱਪਰ ਕਿਹਦਾ ਨਾਂ ਲਿਖਿਆ ਸੀ? ਕਹਿੰਦਾ ਹਾਂਜੀ। ਮੇਰੇ ਦਾਦੇ ਦਾ। ਮੈਂ ਕਿਹਾ ਦਾਦਾ ਜੀ ਹੈਗੇ ਸੀ? ਕਹਿੰਦਾ ਨਹੀਂ, ਚੜਾਈ ਕਰ ਚੁੱਕੇ ਸੀ। ਮੈਂ ਅੱਛਾ। ਕਿਹਾ ਜਦ ਮੁੰਡੇ ਦਾ ਵਿਆਹ ਕੀਤਾ ਤਾਂ ਕਿਹਦਾ ਨਾਂ ਲਿਖਿਆ ਸੀ? ਕਹਿੰਦਾ ਮੈਂ ਆਪਣੇ ਬਾਪੂ ਦਾ। ਮੈਂ ਹਾਂਜੀ। ਕਿਹਾ ਬਾਪੂ ਹੈਗੇ? ਕਹਿੰਦਾ ਹਾਂ ਹੈਗੇ ਬਾਈ, 80 ਕੁ ਸਾਲ ਦੇ ਨੇ। ਮੈਂ ਫਿਰ ਕੰਮ ਸਾਰਾ ਵਿਆਹ 'ਚ ਬਾਪੂ ਨੇ ਕੀਤਾ ਹੋਣਾ, ਨਾਂ ਸਭ ਤੋਂ ਉੱਪਰ ਉਹਦਾ ਸੀ। ਕਹਿੰਦਾ ਨਾ ਹੂੰ। ਨਾ, ਉਹ ਤਾਂ ਬੜਿਆਂ ਦਾ ਮਾਣ ਹੁੰਦਾ। ਮੈਂ ਕਿਹਾ ਮੈਂ ਫਿਰ ਫਾਰਸੀ ਬੋਲ ਰਿਹਾ, ਹੂੰ। ਫਿਰ ਸਭ ਤੋਂ ਉੱਪਰ ਮੇਰੀ ਮਾਂ ਬੋਲੀ ਕਿਉਂ ਨਹੀਂ? ਜੀ ਜੀ ਬਿਲਕੁਲ। ਕਰ ਲਓ ਕੰਮ ਜਿਹੜਾ ਕਰਨਾ ਤੁਸੀਂ, ਜਿਹੜੇ ਮਰਜ਼ੀ। ਸੋ ਜਿਹੜਾ ਮਾਣ ਰੁਤਬਾ ਜਿਹੜੇ ਨਾਮਾਂ ਦਾ ਹੈਗਾ, ਸਵਰਗੀ ਦਾਦੇ ਨੂੰ ਵੀ ਤੁਸੀਂ ਉੱਪਰ ਨਾਂ ਦੇ ਰਹੇ ਹੋ ਕਿ ਜੀ ਜੀ ਮੇਰੀ ਮਾਂ ਸਹੀ। ਬੋਲੀ ਤਾਂ ਜਿਉਂਦੀ ਹੈ। ਬਿਲਕੁਲ ਬਿਲਕੁਲ। ਤੇ ਫਿਰ ਉਸ ਨੂੰ ਮੈਂ ਕਿਹਾ ਉਹ ਅਸੀਂ ਕਿਉਂ ਲਿਖਦੇ ਹਾਂ ਸਭ ਤੋਂ ਉੱਪਰ ਫਿਰ? ਹੂੰ। ਤੇ ਮੈਂ ਕਿਹਾ ਫਿਰ ਤੂੰ ਗਵਾਂਢੀਆਂ ਦੇ ਦਾਦੇ ਦਾ ਨਾਂ ਲਿਖ ਲੈਣਾ ਸੀ ਨਾ ਉੱਪਰ ਆਪਣੇ ਮੁੰਡੇ ਦੇ ਵਿਆਹ ਤੇ। ਬਿਲਕੁਲ ਸਹੀ। ਤੇ ਫਿਰ ਉਹਦੇ ਕੋਲ ਜਵਾਬ ਨਹੀਂ ਸੀ ਕੋਈ। ਸੋ ਇਹੀ ਸਵਾਲ ਮੈਨੂੰ ਪੰਜਾਬ ਸਰਕਾਰ ਨੂੰ ਹੈ ਮੇਰਾ, ਕਿ ਤੁਹਾਨੂੰ ਕੀ ਨੱਕ ਵੱਢਿਆ ਜਾਂਦਾ? ਤੁਹਾਡਾ ਕਿਹੜੀ ਬਦਨਾਮੀ ਹੁੰਦੀ ਹੈ? ਤੁਹਾਡੀ ਕਿਹੜੀ ਸ਼ਰਮ ਆਉਂਦੀ ਹੈ ਤੁਹਾਨੂੰ ਆਪਣੀ ਮਾਂ ਬੋਲੀ ਲਿਖਣ ਦੇ ਵਿੱਚ? ਬਿਲਕੁਲ। ਸੋ ਮਾਣ ਨਾਲ ਕਿਉਂ ਨਹੀਂ ਕਹਿੰਦੇ ਕਿ ਹਾਂ ਅਸੀਂ ਪੰਜਾਬੀ ਹਾਂ, ਅਸੀਂ ਪੇਂਡੂ ਹਾਂ, ਅਸੀਂ ਦੇਸੀ ਹਾਂ? ਆਪਣੇ ਪਹਿਰਾਵੇ ਤੇ ਕਿਉਂ ਨਹੀਂ ਮਾਣ? ਆਪਣੀ ਬੋਲੀ ਤੇ ਕਿਉਂ ਨਹੀਂ ਮਾਣ? ਉਹਦੇ ਥੱਲੇ ਤੁਸੀਂ ਲਿਖ ਲਓ ਅੰਗਰੇਜ਼ੀ ਚ, ਲੈ ਜੀ। ਲਿਖੀ ਰੱਖੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਪਹਿਲੇ ਨੰਬਰ ਤੇ ਆਪਣੀ ਮਾਂ ਬੋਲੀ। ਹੋਰ ਛੱਡੋ, ਜਵਾਕਾਂ ਦੀ ਵਰਦੀ ਦੇ ਉੱਤੇ ਲਾਉਣ ਲਈ ਉਹ ਟੈਗ ਜੇ ਬਣਵਾਏ ਨੇ ਇਹਨਾਂ ਨੇ, ਬੈਚ ਬਣਾਏ ਨੇ ਕਹਿੰਦੇ, ਹਾਂਜੀ। ਤੇ ਉਹ ਬੈਚਾਂ ਦੇ ਉੱਤੇ ਵੀ ਸਾਰਾ ਕੁਝ ਅੰਗਰੇਜ਼ੀ ਚ ਲਿਖਿਆ ਬਾਈ ਜੀ। ਸਰਕਾਰੀ ਵਾਹ। ਸਕੂਲ ਦਾ ਨਾਂ, ਪਿੰਡ ਦਾ ਨਾਂ, ਕਿ ਉੱਥੇ ਪਹਿਲਾਂ ਪੰਜਾਬੀ ਚ ਲਿਖ ਲਓ, ਥੱਲੇ ਲਿਖ ਲਓ ਯਾਰ ਅੰਗਰੇਜ਼ੀ ਚ, ਇੰਨੀ ਅੰਗਰੇਜ਼ ਬਣਨਾ। ਹੁਣ ਜੀ ਪੰਜਾਬ ਬਿਲਕੁਲ ਦੇ ਸਹੀ। ਵਿੱਚ ਜਿੰਨੇ ਸਾਡੇ ਸ਼ਹਿਰਾਂ ਦੇ ਅੰਦਰ ਦੁਕਾਨਾਂ ਨੇ, ਪਿੰਡਾਂ 'ਚ ਕਸਬਿਆਂ ਦੀ ਦੁਕਾਨਾਂ ਨੇ, ਸਾਰਿਆਂ ਨੇ ਬਾਈ ਬੋਰਡ ਪੰਜਾਬੀ ਅੰਗਰੇਜ਼ੀ 'ਚ ਕਰ ਲਏ। ਉਹਨਾਂ ਨੂੰ ਪੁੱਛੋ ਕਿ ਕਿਹੜੇ ਅੰਗਰੇਜ਼ ਆਉਂਦੇ ਨੇ ਤੁਹਾਡੀ ਦੁਕਾਨ ਤੇ ਸਮਾਨ ਖਰੀਦਣ? ਵਿਆਹਾਂ ਭੋਗਾਂ ਦੇ ਕਾਰਡ ਅਸੀਂ ਕਿਹੜੇ ਅੰਗਰੇਜ਼ਾਂ ਨੂੰ ਦੇਣੇ ਹੁੰਦੇ ਨੇ? ਬਿਲਕੁਲ ਸੋ ਸਹੀ। ਜਿੱਥੇ ਸਰਕਾਰਾਂ ਨੂੰ ਸੁਧਰਨ ਦੀ ਲੋੜ ਹੈ, ਉੱਥੇ ਹਾਂਜੀ। ਸਾਨੂੰ ਆਪਣੇ ਆਪ ਨੂੰ ਵੀ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਬਣਦਾ ਉਹਦਾ ਸਥਾਨ, ਉਹਦਾ ਰੁਤਬਾ ਦੇ ਰਹੇ ਹਾਂ ਕਿ ਨਹੀਂ। ਜੇ ਇੱਥੇ ਅੱਜ ਮਾਪੇ ਸਵਾਲ ਕਰਨ, ਸਵਾਦ ਆ ਜਾਵੇ ਕਿ ਹੂੰ। ਸਾਡੇ ਜਵਾਕ ਦਾ ਰਿਪੋਰਟ ਕਾਰਡ ਬਾਅਦ ਚੋਂ ਦਿਖਾਇਓ ਸਾਨੂੰ, ਪਹਿਲਾਂ ਤੁਸੀਂ ਆਪਣਾ ਰਿਪੋਰਟ ਕਾਰਡ ਦਿਖਾਓ ਸਾਨੂੰ, ਜੀ। ਕਿ ਤੁਸੀਂ ਆਪਣਾ ਬਹੀ ਖਾਤਾ ਖੋਲੋ ਕਿ ਤੁਹਾਡੇ ਖਾਤੇ 'ਚ ਮਾਂ ਬੋਲੀ ਕਿੱਥੇ ਵਿਸਰ ਗਈ, ਕਿਉਂ ਮਾਸਟਰ ਦੇ ਮੁੰਡੇ ਦੀ ਹੂੰ। ਮਾਂ ਬੋਲੀ ਵਿਸਾਰੀ? ਅੱਜ ਇਹ ਸਵਾਲ ਜੇਕਰ ਮਾਪੇ ਸਾਰੇ ਸਕੂਲਾਂ 'ਚ ਕਰਨ ਤਾਂ ਸਵਾਲ ਆ ਜਾਵੇ ਪ੍ਰਵੀਨ ਜੀ। ਹਾਂਜੀ ਬਿਲਕੁਲ। ਇਹ ਰੌਲਾ ਇਹ ਹੈ ਨਾ ਸ਼ਰਮਾ ਜੀ, ਹਰੇਕ ਗੱਲ ਦਾ PR ਕੀਤੀ ਜਾਂਦੀ ਹੈ ਪਹਿਲਾਂ, ਕਿ ਲਓ ਜੀ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਇੰਨਾ ਵੱਡਾ, ਜਦ ਕਿ ਆਪਾਂ ਕੱਲ ਹੀ ਸ਼ਾਇਦ ਖਬਰ ਕਰਕੇ ਹਟੇ ਹਾਂ ਵੀ ਹਾਂ, ਅਫਸਰਸ਼ਾਹੀ ਪੰਜਾਬੀ ਮਾਂ ਬੋਲੀ ਬਾਬਤ ਦਿੱਤੇ ਗਏ ਹੁਕਮਾਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ। ਨਹੀਂ ਲੈਂਦੀ, ਨਹੀਂ ਹਾਂਜੀ। ਲੈਂਦੀ। ਤੇ ਉਸੇ ਬਿਲਕੁਲ। ਮੁੱਖ ਮੰਤਰੀ ਸਾਹਿਬ ਨੂੰ ਹਜੇ ਮਹੀਨਾ ਨਹੀਂ ਹੋਇਆ ਕਹਿਣ ਲੱਗਿਆ ਨੂੰ ਕਿ ਅਸੀਂ ਸਖਤੀ ਨਾਲ ਪੇਸ਼ ਆਵਾਂਗੇ। ਹਾਂ ਉਸੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਤੁਸੀਂ ਸਾਰੀ ਵਿਥਿਆ ਦੱਸ ਹੀ ਦਿੱਤੀ। ਜੀ। ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸ਼ਰਾਬ ਦੀ ਬੋਤਲ ਦੀ। ਵੈਸੇ ਤਾਂ ਸ਼ਰਾਬ ਦੀ ਬੋਤਲ ਦੇ ਉੱਤੇ ਵੀ ਲਿਖਿਆ ਹੁੰਦਾ ਕਿ ਭਾਈ ਇਹ ਸਿਹਤ ਲਈ ਹਾਨੀਕਾਰਕ ਹੈ, ਪਰ ਤੁਹਾਨੂੰ ਪਤਾ ਕਈ ਵਾਰੀ ਮੁੱਖ ਮੰਤਰੀ ਇੱਥੇ ਇਹੋ ਜਿਹੇ ਵੀ ਬਿਆਨ ਦਿੰਦੇ ਵੇਖੇ ਹੈ ਜਿਹੜੇ ਕਹਿੰਦੇ ਸਾਡਾ ਤਾਂ ਕੰਮ ਹੀ ਸ਼ਰਾਬ ਵੇਚਣ ਨਾਲ ਚੱਲਦਾ, ਕਰੋਨਾ ਤੋਂ ਢਿੱਲ ਦੇਣੀ ਪੈਣੀ ਕਿਉਂਕਿ ਸ਼ਰਾਬ ਤੋਂ ਮਾਲੀਆ ਆਉਂਦਾ। ਆਪਾਂ ਇਹਨਾਂ ਬਿਲਕੁਲ। ਇਹ ਵੀ ਖਬਰਾਂ ਆਪਾਂ ਸੁਣੀਆਂ, ਬਿਆਨਾਂ ਤੇ ਚਰਚਾ ਵੀ ਹੋਈ। ਹੁਣ ਇਸੇ ਤਰ੍ਹਾਂ ਇੱਕ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਹੁਣ ਸ਼ਰਾਬ ਦੀਆਂ ਬੋਤਲਾਂ ਤੇ ਵੀ ਬਦਲਾਅ ਤਾਂ ਇਸ ਸੰਦਰਭ ਦੇ ਵਿੱਚ ਕਹਿਣੇ ਆਪਾਂ, ਜਦੋਂ ਆਮ ਆਦਮੀ ਪਾਰਟੀ ਬਾਰੇ ਲੋਕ ਤੰਜ਼ ਦੇ ਵਿੱਚ ਵੀ ਗੱਲ ਕਰਦੇ ਆ, ਅਗਲਾ ਕਹਿੰਦਾ
ਬਲਦਾ ਕੇ ਬਦਲਾ, ਪਰ ਹੁਣ ਇਹ ਹਾਂ ਪੂਰਾ ਮਸਲਾ ਹੈ। ਬਿਲਕੁਲ ਪ੍ਰਵੀਨ ਜੀ, ਪੰਜਾਬ 'ਚ ਸ਼ਰਾਬ ਦੀਆਂ ਬੋਤਲਾਂ 'ਚ ਵੀ ਬਦਲਾਅ ਨਜ਼ਰ ਆਉਣ ਲੱਗਿਆ। ਹੁਣ ਬੋਤਲਾਂ ਬੋਲਣ ਲੱਗ ਪਈਆਂ ਤੇ ਉਹ ਇਸ ਕਜ਼ਰ ਮਤਲਬ ਕਿ ਹਵਾਲਾ ਦਿੱਤਾ ਜਾ ਰਿਹਾ ਕਿ ਹੁਣ ਤੁਸੀਂ ਬੋਤਲ ਨੂੰ ਜੇ ਪੁੱਛੋਗੇ ਕਿ ਭਾਈ ਤੂੰ ਕਿੱਥੇ ਜੰਮੀ, ਕਿੱਥੇ ਪਲੀ, ਹਾਂਜੀ ਕਿੰਨੀ ਤੇਰੀ ਉਮਰ ਹੋ ਗਈ, ਕੌਣ ਤੇਰੇ ਮਾਂ-ਬਾਪ, ਕਿਹੜੇ ਤੈਨੂੰ ਪੜ੍ਹਾਉਣ ਲਿਖਾਉਣ ਵਾਲੇ, ਕਿਹਨਾਂ ਨੇ ਤੈਨੂੰ ਇਸ ਸ਼ੀਸ਼ੀ 'ਚ ਬੰਦ ਕੀਤਾ, ਕਿਹਨੇ ਢੱਕਣ ਲਾਇਆ, ਸਾਰਾ ਕੁਝ ਬੋਤਲ ਆਪੇ ਬੋਲ ਕੇ ਦੱਸੂ। ਸੋ ਬੋਤਲ ਦਾ ਬਾਇਓਡਾਟਾ ਹੁਣ ਬੋਤਲ ਤੋਂ ਪੁੱਛਿਆ ਜਾ ਸਕਦਾ। ਕਹਿੰਦੇ ਜੀ ਇਹ ਬਦਲਾਅ ਆ ਗਿਆ। ਜੀ ਤੁਹਾਡੇ ਧਿਆਨ 'ਚ ਹੋਣਾ ਕਿ ਨਵਜੋਤ ਸਿੱਧੂ ਹੋਰੀ ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀ ਆਖਰੀ ਦਿਨਾਂ 'ਚ ਚੋਣਾਂ ਤੋਂ ਪਹਿਲਾਂ ਕਿ ਜੀ ਟਰੱਕਾਂ ਦਾ ਰੰਗ ਪੀਲਾ ਕਰ ਦਿਓ, ਜਿਹੜੇ ਰੇਤ ਢੋਂਦੇ ਨੇ ਉਹਨਾਂ ਦੇ ਉੱਤੇ ਇੱਕ ਬਾਰਕੋਡ ਲਾ ਦਿਓ, ਉਹਨਾਂ ਨੂੰ GPS ਨਾਲ ਜੋੜ ਦਿਓ ਤਾਂ ਕਿ ਰੇਤ ਮਾਫੀ ਨੂੰ ਕੰਟਰੋਲ ਹੋ ਜੂ। ਇਸੇ ਤਰ੍ਹਾਂ ਹਰ ਸ਼ਰਾਬ ਦੀ ਬੋਤਲ ਦੇ ਇੱਕ ਕਹਿੰਦੇ QR ਕੋਡ ਜਾਂ ਲਾ ਦਿਓ ਤਾਂ ਕਿ ਉਹ ਬੋਤਲ ਪਤਾ ਲੱਗ ਸਕੇ ਕਿ ਕਿੱਥੇ ਹੈ, ਕਿੱਥੇ ਪਹੁੰਚ ਰਹੀ ਹੈ, ਕਿੱਥੋਂ ਆਈ ਹੈ। ਸੋ ਮੈਨੂੰ ਲੱਗਦਾ ਕਿ ਇਹ ਮਾਨ ਸਾਹਿਬ ਦੀ ਸਰਕਾਰ ਨੇ ਉਹਨਾਂ ਦੀ ਉਹ ਕੋਈ ਪ੍ਰੈਸ ਕਾਨਫਰੰਸ ਸੁਣ ਲਈ ਪੁਰਾਣੀ ਤੇ ਇਹ ਸਕੀਮ ਚੇਤੇ ਆ ਗਈ ਕਿ ਲੈ ਵੀ ਜਾਂ ਅੱਜ ਕੱਲ੍ਹ ਨਵਜੋਤ ਸਿੱਧੂ ਬਾਹਰ ਆਉਣ ਲਈ ਮਤਲਬ ਕਿ ਉਹਨਾਂ ਦਾ ਲਿਸਟ 'ਚ ਨਾਮ ਹੈ। ਕਹਿੰਦੇ ਕਿ 26 ਜਨਵਰੀ ਨੂੰ ਜਿਹੜੇ ਕੈਦੀ ਰਿਹਾ ਹੋਣੇ ਉਹਨਾਂ 'ਚ ਉਹਨਾਂ ਦਾ ਵੀ ਨਾਂ ਜੇਲ੍ਹ ਦੇ ਹਾਂਜੀ ਸੁਪਰਡੈਂਟ ਵੱਲੋਂ ਭੇਜ ਦਿੱਤਾ ਗਿਆ ਤੇ ਜੇ ਮੋਹਰ ਲੱਗ ਗਈ ਤਾਂ ਬਾਹਰ ਆਉਣਗੇ। ਪਰ ਹੁਣ ਕੀ ਉਹ ਕੇਜਰੀਵਾਲ ਦੀ ਮਿਹਰਬਾਨੀ ਨਾਲ ਬਾਹਰ ਆ ਰਹੇ ਨੇ ਜਾਂ ਆਪਣੇ ਵਿਵਹਾਰ ਦੇ ਨਾਤੇ ਬਾਹਰ ਆ ਰਹੇ ਨੇ, ਇਹਦੇ ਵੀ ਜੀ ਰਾਜਨੀਤਿਕ ਮਾਇਨੇ ਬਹੁਤ ਵਿਚਾਰੇ ਜਾ ਰਹੇ ਨੇ। ਪਰ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਇਹ ਸਕੀਮ ਸੀ ਕਿ ਹਾਂ ਭਾਈ ਏਦਾਂ ਬਾਰਕੋਡ ਲੱਗ ਜਾਣ, ਏਦਾਂ ਰੰਗ ਬਦਲ ਜਾਣ, ਏਦਾਂ ਪਹਿਚਾਣ ਬਦਲ ਜਾਵੇ, ਉਹਦੇ ਨਾਲ ਕਹਿੰਦੇ ਕਿ ਧੋਖਾਧੜੀ ਫੜੀ ਜਾ ਸਕਦੀ ਹੈ। ਸੋ ਹੁਣ ਇਹੀ ਦਾਅਵਾ ਪੰਜਾਬ ਦੇ ਵਿੱਚ ਹਰਪਾਲ ਚੀਮਾ ਜੀ, ਜੀ ਪੰਜਾਬ ਦੀ ਸਰਕਾਰ ਕਰ ਰਹੀ ਆ ਕਿ ਭਾਈ ਅਸੀਂ ਸ਼ਰਾਬ ਮਾਫੀਏ ਤੇ ਸਕੰਜਾ ਕਸਣ ਦੇ ਲਈ ਇੱਕ QR ਕੋਡ ਲਿਆਏ ਆ। ਉਹ QR ਕੋਡ ਹਰੇਕ ਸ਼ਰਾਬ ਦੀ ਬੋਤਲ ਤੇ ਹੋਊਗਾ ਤੇ ਜਦੋਂ ਤੁਸੀਂ ਉਹਨੂੰ ਸਕੈਨ ਕਰੋਗੇ ਤਾਂ ਉਹ ਦੱਸ ਦੂਗੇ ਕਿ ਮੈਂ ਕਿਹੜੀ ਫੈਕਟਰੀ 'ਚ ਬਣੀ ਆ, ਕਿਹੜੀ ਕੰਪਨੀ ਨੇ ਬਣਾਈ ਆ, ਕਦੋਂ ਬਣਾਈ ਆ, ਇਹਦੇ ਵਿੱਚ ਜੀ ਕੀ ਕੀ ਹੈਗਾ ਏ, ਕਿੰਨੇ ਦੇਰ ਹੋ ਗਈ ਮੈਨੂੰ ਬਣੀ ਨੂੰ ਤੇ ਕਿੱਥੇ ਕਿੱਥੇ ਮੈਂ ਵਿਕ ਸਕਦੀ ਆ, ਇਹ ਸਾਰਾ ਹਵਾਲਾ ਤੇ ਉਹਦੇ ਨਾਲ ਉਹਦਾ ਪੂਰਾ ਬਾਇਓਡਾਟਾ ਆ ਜਾਊਗਾ। ਤਾਂ ਫਿਰ ਉਹਦੇ ਨਾਲ ਕਹਿੰਦੀ ਤਾਂ ਨਕਲੀ ਸ਼ਰਾਬ ਨਹੀਂ ਹੁਣ ਬਾਜ਼ਾਰ 'ਚ ਆਊਗੀ, ਜੀ ਇੱਕ ਨਕਲੀ ਮਤਲਬ ਕਿ ਇੱਕ ਲਾਹਣ ਵਰਗੀ ਸ਼ਰਾਬ ਨਹੀਂ ਆਊਗੀ, ਤੇ ਉਹ ਸਾਰਾ ਕੁਝ ਫੜਿਆ ਜਾਊਗਾ। ਕਹਿੰਦੇ ਉਹਦੀ ਫਕੜ ਦੇ ਲਈ ਆ। ਪਰ ਪ੍ਰਵੀਨ ਜੀ, ਨੋਟ ਤੋਂ ਵੱਧ ਕੋਈ ਚੀਜ਼ ਸੁਰੱਖਿਅਤ ਤਾਂ ਨਹੀਂ ਹੋ ਸਕਦੀ ਤੇ ਸਾਡੇ ਦੇਸ਼ 'ਚ ਆਪਾਂ ਨੋਟਬੰਦੀ ਤੋਂ ਬਾਅਦ ਵੀ ਹੂੰ ਜਿੰਨੇ ਘਟੀਆ ਨੋਟ ਸਰਕਾਰੀ ਛਪਦੇ ਨੇ ਤੇ ਉਹਦੇ ਹੂੰ ਬਰਾਬਰ ਹੀ ਨਕਲੀ ਨੋਟ ਦੇ ਨਾਲੋਂ ਵਧੀਆ ਕੁਆਲਿਟੀ ਦੇ ਵੀ ਛਪ ਕੇ ਵੰਡੀ ਜਾਂਦੇ ਨੇ। ਹਾਂਜੀ ਸੋ ਅਸਲੀ ਗਵਰਨਰ ਦੇ ਦਸਤਖਤਾਂ ਵਾਲਾ ਅਸਲੀ ਨੋਟ, ਉਹਦੀ ਕਦੇ ਕਟਿੰਗ ਟੇਢੀ ਹੁੰਦੀ ਹੈ, ਕਦੇ ਫੋਟੋ ਥਾਂ ਬਦਲੀ ਹੁੰਦੀ ਹੈ, ਕਦੇ ਅੱਖਰ ਇੱਧਰ ਉੱਧਰ ਹੋਏ ਹੁੰਦੇ ਨੇ, ਕਦੇ ਉਹ ਟੇਢਾ ਮੇਢਾ ਹੁੰਦਾ, ਕਦੇ ਇੱਕ ਰੰਗ ਉੱਡ ਜਾਂਦਾ, ਕਿਸੇ ਦਾ ਕੋਈ ਧੋ ਕੇ ਖਰਾਬ ਹੋ ਜਾਂਦਾ। ਸੋ ਪਤਾ ਹੀ ਜੀ ਨਹੀਂ ਲੱਗਦਾ ਕਿ ਹਾਂ ਅਸਲੀ ਹੈ ਕਿ ਨਕਲੀ। ਤੇ ਕਈ ਵਾਰ ਉਹ 'ਚ ਨਕਲੀ ਨੋਟ ਅਜਿਹੇ ਫੜੇ ਜਾਂਦੇ ਨੇ ਜਿਹੜੇ ਅਸਲੀ ਨਾਲੋਂ ਵਧੀਆ ਕੁਆਲਿਟੀ ਵਾਲੇ ਦਿਖ ਰਹੇ ਹੁੰਦੇ ਨੇ। ਹਾਂਜੀ ਬਿਲਕੁਲ ਇਦਾਂ ਹੀ ਹੁੰਦਾ। ਸੋ ਇਸ ਲਈ ਇਹ QR ਕੋਡ ਜਾਂ ਜੇਕਰ ਤੁਸੀਂ ਆਪਣੀਆਂ ਬੋਤਲਾਂ ਲਾਇਆ, ਪਤਾ ਲੱਗੇ ਕਿ ਮਾਫੀਏ ਨੇ ਪਹਿਲਾਂ ਲਾ ਕੇ ਵੇਚਤੀਆਂ। ਇੱਥੇ ਤਾਂ ਬੜੀਆਂ ਬੜੀਆਂ ਬ੍ਰਾਂਡਡ ਕੰਪਨੀਆਂ ਆਪਣੇ ਕੱਪੜੇ ਤੱਕ, ਆਪਣੇ ਜੁੱਤੇ ਤੱਕ ਨਹੀਂ ਬਚਾ ਪਾਉਂਦੀਆਂ। ਉਹਦੀਆਂ ਉਹ ਨਹੀਂ ਪਤਾ ਲੱਗਦੀ ਕਿ ਫੋਟੋਸਟੇਟ ਜੀ ਕਾਪੀ ਜੀ ਆ, ਪਹਿਲੀ ਕਾਪੀ ਆ ਕਿ ਦੂਜੀ ਕਾਪੀ ਆ, ਉਹ ਵਿਕੀ ਜਾਂਦੀਆਂ। ਸੋ ਇਸ ਲਈ ਇਹ ਹੁਣ ਬਦਲਾ ਡਰਾਮਾ ਕਿਤੇ ਭਾਰੂ ਨਾ ਪੈ ਜਾਵੇ, ਇੱਕ ਨਵੇਂ ਤਰ੍ਹਾਂ ਦਾ ਹੋਰ ਮਾਫੀਆ ਨਾ ਜਾਵੇ। ਪਰ ਸਰਕਾਰ ਨੇ ਦਮ ਭਰਿਆ ਕਿ ਅਸੀਂ ਇੱਕ ਐਪ ਲਾਂਚ ਕਰਤਾ। ਉਸ ਐਪ ਦੇ ਉੱਤੇ ਤੁਸੀਂ ਜਾ ਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਕਿਸੇ ਨਕਲੀ ਸ਼ਰਾਬ ਦੀ, ਸ਼ਰਾਬ ਮਾਫੀਏ ਦੀ, ਕਿਸੇ ਕੱਚੀ ਸ਼ਰਾਬ ਦੀ ਸ਼ਿਕਾਇਤ ਵੀ ਕਰ ਸਕਦੇ ਹੋ। ਜੀ ਤੇ ਜਿਹੜੀ ਸ਼ਰਾਬ ਦੀ ਬੋਤਲ ਤੁਸੀਂ ਖਰੀਦੋ, ਜਿਹੜੀ ਪੇਟੀ ਤੁਸੀਂ ਖਰੀਦੋ, ਉਹ ਤੋਂ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਬਸ ਕੋਡ ਸਕੈਨ ਕਰਨਾ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊ। ਹੁਣ ਉਮੀਦ ਕਰਦੇ ਹਾਂ ਕਿ ਸਹਾਈ ਹੋਵੇ ਪੰਜਾਬ ਦੇ ਲਈ, ਕਿਉਂਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇਹਨਾਂ ਨੇ ਬਹੁਤ ਦਮ ਭਰਿਆ ਸੀ ਤੇ ਉਹ ਐਕਸਾਈਜ਼ ਪਾਲਿਸੀ ਦਾ ਅਜੇ ਸਾਹਮਣੇ ਨਹੀਂ ਆਈ। ਪਰ QR ਕੋਡ ਸਾਹਮਣੇ ਆਇਆ। ਇਹ ਕਿੰਨਾ ਕੁ ਰੰਗ ਦਿਖਾਉਂਦਾ ਜਾਂ ਕਿੰਨਾ ਕੁ ਰੰਗ ਚੜਾਉਂਦਾ ਜਾਂ ਕਿੰਨਾ ਕੁ ਅਸਰ ਕਰਦਾ, ਦੇਖਣ ਵਾਲੀ ਗੱਲ ਹੋਏਗੀ। ਹੁਣ ਬੋਤਲ ਮਤਲਬ ਤੁਸੀਂ ਜਿਵੇਂ ਕਿਹਾ ਕਿ ਹੁਣ ਸ਼ਰਾਬ ਤੇ ਤਾਂ ਬਦਲਾ ਆ ਗਿਆ, ਪਰ ਉਹ ਵਿਵਹਾਰ 'ਚ ਬਦਲਾ ਕਦੋਂ ਆਊਗਾ, ਇਹ ਹੁਣ QR ਕੋਡ ਤੋਂ ਬਾਅਦ ਲਾਗੂ ਹੋਣ ਤੋਂ ਬਾਅਦ ਪਤਾ ਲੱਗੂਗਾ। ਕਾਸ਼ ਸ਼ਰਮਾ ਜੀ ਜਿਹੜੇ ਲਾਣ ਕੱਢ ਕੇ ਵੇਚਦੇ ਆ ਡਿਸਟਿਲਰੀਆਂ ਵਾਲੇ ਜਾਂ ਹੋਰ ਘਟੀਆ ਪੱਤਰ ਦੀ, ਉਹਨਾਂ ਨੂੰ ਪਛਾਣਨ ਵਾਲਾ ਵੀ ਕੋਈ ਕੋਡ ਆਵੇ। ਜਿਹੜੇ ਬਲੈਕ ਕਰਕੇ ਵੇਚਦੇ ਆ ਉਹਨਾਂ ਨੂੰ ਪਛਾਣਨ ਵਾਲਾ ਵੀ ਕੋਡ ਆਵੇ। ਵੀ ਐਸਾ ਕੋਡ ਆਵੇ ਜਿਹੜਾ ਧਨਾਡਾ ਨੇ ਸ਼ਰਾਬ ਦੇ ਠੇਕੇ ਤਾਂ ਲਏ ਪਰ ਹਲੇ ਤੱਕ ਨਹੀਂ ਮੋੜਿਆ। ਖੜਾ ਨਹੀਂ, ਵੈਸੇ ਉਹ ਬਣ ਗਿਆ ਉਹਦੀ ਗਵਰਨਮੈਂਟ। QR ਕੋਡ ਉੱਥੇ ਵੀ ਲਾ ਲੈਣ ਪ੍ਰਵੀਨ ਜੀ, ਜਿਹੜੀਆਂ ਸਾਡੀਆਂ ਮੋਟਰਾਂ 'ਚੋਂ, ਟੂਟੀਆਂ ਜੀ ਜੀ 'ਚੋਂ ਜੀਰੇ ਸ਼ਰਾਬ ਵਾਲਾ ਪਾਣੀ ਨਿਕਲ ਰਿਹਾ, ਉਹ ਹਾਂਜੀ QR ਹਾਂਜੀ ਕੋਡ ਲਾ ਕੇ ਨਿਕਲ ਉਹਨਾਂ ਪਰ ਵੀ ਚੈੱਕ ਕਰ ਲਓ। ਜੀ ਜੀ। ਸੋ ਉੱਥੇ ਵੀ QR ਕੋਡ ਲੱਗਣਾ ਚਾਹੀਦਾ ਜਿਨ੍ਹਾਂ ਨੂੰ ਠੇਕੇ ਅਲਾਟ ਹੋਇਆ ਅਕਾਲੀ ਦਲ ਵੇਲੇ ਦੇ, ਪਰ ਹਲੇ ਤੱਕ ਬਿਲਕੁਲ। ਉਹਨਾਂ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਜਮ੍ਹਾਂ ਕਰਾਇਆ। ਉਹਨਾਂ ਦੇ ਵਿੱਚੋਂ ਇੱਕ ਨਾ ਉਹ ਵੀ ਹੈ ਜਿਹੜਾ ਅੱਜ ਕੱਲ੍ਹ ਸੁਰਖੀਆਂ 'ਚ ਹਾਂ, ਫੇਸਬੁੱਕਾਂ 'ਚ ਵਾਹਵਾ ਹਾਂ, ਬੋਲਦਾ। ਜੀ ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰਗੇ ਮੋਦੀ ਸਾਹਿਬ ਦੀ ਗਵਰਨਮੈਂਟ ਦਾ, ਮੋਦੀ ਸਾਹਿਬ ਦਾ
ਅਕਸਰ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਆ। ਵਿਦੇਸ਼ੀ ਦੌਰੇ ਇੰਨੀ ਸ਼ਿੱਦਤ ਨਾਲ ਕਰਦੇ ਆ ਮੋਦੀ ਸਾਹਿਬ ਕਿ ਕਿਤੇ ਇਤਿਹਾਸ ਵੀ ਦੱਸੇ ਆਉਂਦੇ ਆ ਤੇ ਕਿਤੇ ਕਿਸੇ ਲਈ ਚੋਣ ਪ੍ਰਚਾਰ ਵੀ ਕਰੇ ਆਉਂਦੇ ਆ। ਇਹ ਵੀ ਕਹਿੰਦੇ ਆ ਕਿ ਬਾਰ ਟਰੰਪ ਸਰਕਾਰ ਤੇ ਤੁਹਾਨੂੰ ਪਤਾ ਹੀ ਆ। ਪਰ ਹੁਣ ਇਹ ਕੀ ਗੱਲ ਸਹੀ ਹੈ ਕਿ ਮੋਦੀ ਬਨਾਮ ਮਨਮੋਹਨ ਸਿੰਘ ਜੀ ਇਹਨਾਂ ਦੇ ਵਿੱਚ ਵਿਦੇਸ਼ੀ ਯਾਤਰਾਵਾਂ ਦੇ ਵਿੱਚ ਵਿਜੇਤਾ ਕੌਣ ਹੈ? ਕਿ ਇਸ ਤਰ੍ਹਾਂ ਦਾ ਕੰਪੀਟੀਸ਼ਨ ਚੱਲਿਆ ਜਾਂ ਕੋਈ ਐਸਾ ਕੋਈ ਲਿਸਟ ਨਿਕਲ ਕੇ ਬਾਹਰ ਆਈ ਹੈ, ਐਸਾ ਕੋਈ ਡਾਕੂਮੈਂਟ ਬਾਹਰ ਆਇਆ ਜਿਹਦੇ 'ਚ ਇਹਨਾਂ ਦੋਨਾਂ ਪ੍ਰਧਾਨ ਮੰਤਰੀਆਂ ਦੇ ਵਿਚਾਲੇ ਕੰਪੈਰੀਜ਼ਨ ਕੀਤਾ ਜਾ ਰਿਹਾ? ਪ੍ਰਵੀਨ ਜੀ, ਜੇਕਰ ਤੁਸੀਂ ਜਦੋਂ ਗੱਲਾਂ ਤੁਸੀਂ ਕਰ ਰਹੇ ਸੀ ਤੁਹਾਡੇ ਜ਼ਿਹਨ 'ਚ ਵੀ ਕੁਝ ਚੱਲ ਰਿਹਾ ਹੋਣਾ ਕਿ ਯਾਤਰਾਵਾਂ ਨੂੰ ਲੈ ਕੇ। ਜੀ ਜੀ ਜੀ, ਬਿਲਕੁਲ ਸਹੀ ਹੈ। ਤੇ ਉਹ ਯਾਤਰਾਵਾਂ 'ਚ ਮਨਮੋਹਨ ਸਿੰਘ ਦੀ ਫੋਟੋ ਤੁਹਾਨੂੰ ਨਹੀਂ ਯਾਦ ਨਹੀਂ ਆਉਂਦੀ ਜਿੰਨੀ ਮੋਦੀ ਦੀ ਯਾਦ ਆਉਂਦੀ ਆ ਕਿ ਮੋਦੀ ਜਹਾਜ਼ 'ਚੋਂ ਹੱਥ ਹਿਲਾ ਕੇ ਉਤਰ ਰਹੇ ਨੇ, ਮੋਦੀ ਪੌੜੀਆਂ ਚੜ੍ਹ ਰਹੇ ਨੇ, ਮੋਦੀ ਵਿਦੇਸ਼ 'ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ, ਮੋਦੀ ਇਕੱਠ 'ਚ ਸੈਲਫੀ ਲੈ ਰਹੇ ਨੇ, ਕਿਤੇ ਵਿਦੇਸ਼ 'ਚ ਜਾ ਕੇ ਢੋਲ ਵਜਾ ਰਹੇ ਨੇ, ਕਿਤੇ ਸੜਕ ਤੇ ਉਤਰ ਕੇ ਹੱਥ ਲਾ ਰਹੇ ਜਿਵੇਂ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ, ਹੈ ਨਾ, ਉੱਥੇ ਰੋਡ ਸ਼ੋਅ ਕਰ ਰਹੇ ਹੋਣ। ਸੋ ਮੋਦੀ ਦੀ ਬਹੁਤ ਯਾਦ ਆਉਂਦੀ ਹੈ, ਪਰ ਮਨਮੋਹਨ ਸਿੰਘ ਦੀ ਏਦਾਂ ਦੀਆਂ ਕੋਈ ਤਸਵੀਰਾਂ ਜ਼ਿਹਨ 'ਚ ਨਹੀਂ ਇੱਕਦਮ ਆਉਂਦੀਆਂ ਕਿ ਹਾਂ ਉਹ ਫੇਰੀ ਮੈਨੂੰ ਧਿਆਨ 'ਚ ਹੈ ਜਾਂ ਉਹ ਦੌਰਾ ਮੈਨੂੰ ਯਾਦ ਹੈ। ਪਰ ਇਹ ਦੌੜ ਜਿਹੜੀ ਚੱਲ ਰਹੀ ਹੈ, 2 ਕਾਰਜਕਾਲ ਮਨਮੋਹਨ ਸਿੰਘ ਨੇ ਪੂਰੇ ਕੀਤੇ ਤੇ 2 ਕਾਰਜਕਾਲਾਂ ਦੇ ਹਵਾਲੇ ਨਾਲ ਮੋਦੀ ਵਾਲਾ ਕਾਰਜਕਾਲ। ਸੋ ਹੁਣ ਮੋਦੀ ਦਾ ਦੂਆ ਕਾਰਜਕਾਲ ਹੈ। ਸੋ ਕਾਰਜਕਾਲਾਂ ਦੇ ਹਵਾਲੇ ਨਾਲ ਦੋਏ ਲਗਭਗ ਬਰਾਬਰ ਚੱਲ ਰਹੇ ਨੇ, ਹਨਾ। ਤੇ ਪਰ ਉਸ ਦੇ ਸਭ ਦੇ ਦਰਮਿਆਨ ਕਿਤੇ ਵੀ ਮਤਲਬ ਕਿ ਇਹ ਨਹੀਂ ਲੱਗਦਾ ਹਾਂ ਕਿ ਮਨਮੋਹਨ ਸਿੰਘ ਨੇ ਵੀ ਯਾਤਰਾ ਕੀਤੀ ਹੋਣ। ਪਰ ਫਿਲਹਾਲ ਅੱਜ ਦੀ ਤਰੀਕ 'ਚ ਮਨਮੋਹਨ ਸਿੰਘ 2 ਕਦਮ ਅੱਗੇ ਨੇ ਵਿਦੇਸ਼ੀ ਯਾਤਰਾਵਾਂ 'ਚ ਮੋਦੀ ਜੀ ਤੋਂ। ਪਰ ਮੋਦੀ ਜੀ ਉਹ ਰਿਕਾਰਡ ਚੰਦ ਦਿਨਾਂ 'ਚ ਤੋੜਨ ਵਾਲੇ ਨੇ। ਇਸ ਮੌਕੇ 2004 ਤੋਂ ਲੈ ਕੇ 2009 ਦੇ ਦੌਰ ਤੱਕ ਮਤਲਬ 35 ਯਾਤਰਾਵਾਂ ਕੀਤੀਆਂ ਮਨਮੋਹਨ ਸਿੰਘ ਹੋਰਾਂ ਨੇ। ਤੇ ਫਿਰ 2009 ਤੋਂ ਲੈ ਕੇ 2014 ਦੇ ਦੌਰ ਤੱਕ 5 ਸਾਲ ਦੇ ਉਹ ਕਾਰਜਕਾਲ 'ਚ ਫਿਰ ਉਹਨਾਂ ਨੇ 38 ਯਾਤਰਾਵਾਂ ਕੀਤੀਆਂ। ਸੋ ਕੁੱਲ ਉਹਨਾਂ ਦੀਆਂ 73 ਵਿਦੇਸ਼ੀ ਯਾਤਰਾਵਾਂ ਨੇ। ਸੋ 35 ਤੇ 38 73 ਵਿਦੇਸ਼ੀ ਯਾਤਰਾਵਾਂ ਨੇ। ਪਰ ਇੱਧਰ ਦੂਸਰੇ ਪਾਸੇ ਆਪਣੇ 10 ਸਾਲ ਦਾ ਕਾਰਜਕਾਲ ਹੋਇਆ ਅਜੇ ਮੋਦੀ ਜੀ ਹੋਰਾਂ ਦਾ। ਪੌਣੇ 2 ਸਾਲ ਦਾ ਕਾਰਜਕਾਲ ਅਜੇ, 1.5 ਸਾਲ ਤੋਂ ਵੱਧ ਦਾ ਕਾਰਜਕਾਲ ਅਜੇ ਬਾਕੀ ਆ ਲਗਭਗ। ਸੋ ਇਸ ਲਈ ਉਹਨਾਂ ਦੀਆਂ ਇਹ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਮਤਲਬ ਕਿ ਜਿਹੜਾ ਉਹਨਾਂ ਦਾ ਇਹ ਕਾਰਜਕਾਲ ਹੈ 10 ਸਾਲ ਦਾ, ਉਹਦੇ ਵਿੱਚ 17 ਕੁ ਮਹੀਨੇ ਅਜੇ 16-17 ਮਹੀਨੇ ਅਜੇ ਬਾਕੀ ਨੇ। ਸੋ ਡੇਢ ਕੁ ਸਾਲ ਦਾ ਵਕਫਾ ਉਹਨਾਂ ਕੋਲ ਹੈਗਾ। ਪਰ ਇਹ ਸਭ ਦੇ ਦਰਮਿਆਨ ਉਹ ਮਤਲਬ ਕਿ ਕੁੱਲ ਜਿਹੜੀਆਂ ਉਹਨਾਂ ਦੀਆਂ ਫੇਰੀਆਂ ਨੇ ਉਹ ਵਿਦੇਸ਼ੀ ਤੌਰ ਤੇ 69 ਹੋ ਚੁੱਕੀਆਂ ਨੇ। ਸੋ ਇੱਕ ਪਾਸੇ ਮਨਮੋਹਨ ਸਿੰਘ ਹੋਰਾਂ ਦੀਆਂ 73 ਨੇ ਤੇ ਇੱਧਰ 69 ਹੋ ਗਈਆਂ। ਮਤਲਬ 4 ਬਰਾਬਰੀ ਤੇ ਆਉਣ ਲਈ ਸਿਰਫ 4 ਵਿਦੇਸ਼ੀ ਦੌਰੇ ਚਾਹੀਦੇ ਨੇ। ਪਰ ਅਜੇ 17 ਮਹੀਨੇ ਪਏ ਨੇ। ਪਰ ਕੱਲਾ 17 ਮਹੀਨਾ ਦਾ ਮਸਲਾ ਨਹੀਂ, ਜਿਹੜੇ ਬਾਕੀ ਕਾਰਜਕਾਲ ਉਹਨਾਂ ਦਾ 5 ਸਾਲ ਪਹਿਲਾਂ ਪੂਰਾ ਲੰਘਿਆ ਤੇ ਆ ਹੁਣ ਵਾਲਾ ਵੀ ਮਤਲਬ ਕਿ 3-3.5 ਸਾਲ ਹੋ ਗਏ ਜਿਵੇਂ, ਹੈ ਨਾ। ਤੇ ਇਹ ਸਭ ਦੇ ਵਿੱਚੋਂ 1 ਸਾਲ ਤੁਹਾਨੂੰ ਹੋਰ ਕਰੋਨਾ ਵਾਲਾ ਵੀ ਤਾਂ ਮੰਨਫੀ ਕਰਨਾ ਪਊਗਾ। ਜਿਸ ਤਰ੍ਹਾਂ ਪਤਾ ਨਹੀਂ ਕਿੰਨੀ ਵਾਰ ਅਟੈਚੀ ਪੈਕ ਕੀਤਾ ਹੋਣਾ, ਕਿੰਨੀ ਵਾਰ ਤਿਆਰੀ ਕੀਤੀ ਹੋਣੀ। ਸੋ ਮਤਲਬ ਉਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਵੀ ਹੋਈਆਂ ਫੋਟੋਆਂ ਕਿ ਮੋਦੀ ਜੀ ਜਹਾਜ਼ 'ਚ ਪਾਇਲਟ ਨੂੰ ਪੁੱਛਦੇ ਨੇ ਕਿ ਦੇਖ ਵੀ ਕਿਹੜਾ ਦੇਸ਼ ਰਹਿ ਗਿਆ, ਕਿੱਥੇ ਕਿੱਥੇ ਜਾਣਾ ਬਾਕੀ ਹਾਲੇ ਆਪਣਾ। ਸੋ ਇਸ ਲਈ ਉਹ ਅਜੇ 1-1.5 ਸਾਲ ਅਜੇ ਆ ਵਕਫਾ ਪਿਆ ਤੇ 1 ਸਾਲ ਮਨਮੋਹਨ ਸਿੰਘ ਨਾਲੋਂ ਘੱਟ ਮੌਕਾ ਮਿਲਿਆ ਜਦੋਂ ਸਾਰਾ ਕੁਝ ਬੰਦ ਹੋ ਗਿਆ ਸੀ, ਵਿਦੇਸ਼ੀ ਉਡਾਨਾਂ ਬੰਦ ਹੋ ਗਈਆਂ ਸੀ, ਦੌਰੇ ਬੰਦ ਹੋ ਗਏ ਸੀ। ਸੋ ਇਸ ਲਈ ਉਹ ਸਮਾਂ ਬਾਕੀ। ਪਰ ਫਿਰ ਵੀ ਇਹਨਾਂ ਨੇ ਜਿਵੇਂ ਉਹਨਾਂ ਨੇ 2004 ਤੋਂ 9 ਤੱਕ ਦੇ ਵਿੱਚ 35 ਕੀਤੀਆਂ, ਉਸੇ ਤਰ੍ਹਾਂ ਇਹਨਾਂ ਨੇ ਮਤਲਬ ਕਿ 49 ਕੀਤੀਆਂ ਪਹਿਲੇ ਕਾਰਜਕਾਲ 'ਚ ਜੀ। ਤੇ ਉਹਨਾਂ ਨੇ ਦੂਸਰੇ ਕਾਰਜਕਾਲ 'ਚ 38 ਕੀਤੀਆਂ। ਇਹਨਾਂ ਦੇ ਦੂਸਰੇ ਕਾਰਜਕਾਲ ਦੀਆਂ ਅਜੇ 20 ਹੋਈਆਂ ਨੇ। ਸੋ ਹੁਣ ਉਹ ਦੌਰ ਸ਼ੁਰੂ ਹੋਣਾ, ਪਤਾ ਨਹੀਂ ਆ ਫਿਰ ਕਰੋਨਾ ਦਾ ਹਵਾਲਾ ਆ ਗਿਆ, ਫਿਰ ਕਿਤੇ ਰੁਕ ਨਾ ਜਾਵੇ। ਪਰ ਤਾਂ ਵੀ ਨਰਿੰਦਰ ਮੋਦੀ ਨੂੰ ਪੂਰੀ ਉਮੀਦ ਆ ਕਿ ਮੈਂ ਰਿਕਾਰਡ ਤਾਂ ਤੋੜ ਦੂੰਗਾ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ, ਮਨਮੋਹਨ ਸਿੰਘ ਜਦੋਂ ਵਿਦੇਸ਼ ਗਏ ਤਦ ਉਹਨਾਂ ਦਾ ਸਿਰਫ ਟੀਚਾ ਹੁੰਦਾ ਸੀ ਕਿ ਉੱਥੇ ਦੀ ਗੌਰਮੈਂਟ ਨੂੰ ਮਿਲਣਾ, ਉੱਥੇ ਦੇ ਆਪਣੇ ਹਮਰੁਤਬੇ ਨੂੰ ਮਿਲਣਾ, ਉੱਥੋਂ ਦੇ ਉਹਨਾਂ ਨੁਮਾਇੰਦਿਆਂ ਨਾਲ ਬੈਠਕ ਕਰਨੀ ਜਿਨ੍ਹਾਂ ਨਾਲ ਕੋਈ ਸਮਝੌਤੇ ਦਾ ਮਸਲਾ ਹੈ, ਭਾਰਤ ਲਈ ਕੁਝ ਲਿਆਉਣਾ, ਕੁਝ ਕਰਨਾ, ਕਿਸੇ ਯੋਜਨਾਵਾਂ ਤੇ ਕੰਮ ਕਰਨਾ। ਉਹ ਉਹਨਾਂ ਕੰਮ ਕਰਦੇ ਸੀ। ਉਹਦੀ ਖਬਰ ਲੱਗੀ ਨਹੀਂ ਲੱਗੀ, ਪ੍ਰਚਾਰ ਹੋਇਆ ਨਹੀਂ ਹੋਇਆ, ਨਹੀਂ ਪੁੱਛਦੇ ਸੀ। ਇੱਧਰ ਸਰਕਾਰੀ ਟੀਮਾਂ ਤੋਂ ਬਿਨਾਂ ਬਕਾਇਦਾ ਤੌਰ ਤੇ ਚੈਨਲਾਂ ਨੂੰ ਨਾਲ ਲਿਜਾਇਆ ਜਾਂਦਾ। ਇੱਧਰ ਬਕਾਇਦਾ ਤੌਰ ਦੇ ਉੱਤੇ PR ਕੰਪਨੀ ਨਾਲ ਲਿਜਾਈ ਜਾਂਦੀ ਆ। ਇਹ ਘਰ ਚੋਂ ਗੱਡੀ ਚੋਂ ਬੈਠਣ ਤੋਂ ਲੈ ਕੇ ਏਅਰਪੋਰਟ ਚੜ੍ਹਨ ਤੱਕ, ਏਅਰਪੋਰਟ ਤੋਂ ਉਤਰਨ ਤੱਕ, ਉੱਥੇ ਜਾ ਕੇ ਆਪਣਾ ਪ੍ਰਚਾਰ ਪ੍ਰਸਾਰ ਕਰਨ ਤੱਕ ਮੋਦੀ ਜੀ ਪੂਰਾ ਸ਼ੋਅ ਕਰਦੇ ਨੇ। ਤੇ ਜਿੱਥੇ ਵੀ ਵਿਦੇਸ਼ 'ਚ ਗਏ ਉੱਥੇ ਭਾਰਤੀ ਮੂਲ ਦਾ 100 ਬੰਦਾ ਵੱਸਦਾ ਹੋਵੇ, ਚਾਹੇ ਉੱਥੇ ਲੱਖ ਵੱਸਦਾ ਹੋਵੇ,
ਉਹਨਾਂ ਲਈ ਕੋਈ ਨਾ ਕੋਈ ਰੈਲੀ, ਉਹਨਾਂ ਲਈ ਕੋਈ ਨਾ ਕੋਈ ਖਾਣਾ, ਉਹਨਾਂ ਲਈ ਕੋਈ ਨਾ ਕੋਈ ਪ੍ਰਬੰਧ ਉਹ ਜ਼ਰੂਰ ਕੀਤਾ, ਤਾਂ ਕਿ ਆਪਣਾ ਪ੍ਰਚਾਰ ਪ੍ਰਸਾਰ ਨਾਲ ਰਹੇ। ਨਾਲ ਸੋ ਰਵੇ, ਇਸ ਬਿਲਕੁਲ ਲਈ ਸਹੀ। ਇਹ ਜਿਹੜੀ ਕਲਾ ਮੋਦੀ ਕੋਲ ਆਉਂਦੀ ਹੈ, ਇਹ ਉਹਨਾਂ ਦੀਆਂ ਇਹਨਾਂ ਜਿਹੜੀਆਂ 49 ਮਤਲਬ 69 ਯਾਤਰਾਵਾਂ ਨੇ, ਉਹਨਾਂ ਨੂੰ ਵੀ ਐਂ ਦਿਖਾਉਂਦੀ ਹੈ ਜਿਵੇਂ 150 ਹੋ ਗਈਆਂ ਹੁਣ। ਸੋ ਇਸ ਲਈ ਆਹ ਜੀ, ਕਲਾ ਦਾ ਵੀ ਫਰਕ ਸੀ, ਪ੍ਰਚਾਰ ਪ੍ਰਸਾਰ ਦਾ ਵੀ ਫਰਕ ਸੀ। ਸੋ ਕਰੀਬ ਕਰੀਬ 73 ਜਿਹੜੀਆਂ ਕੁੱਲ ਵਿਦੇਸ਼ੀ ਯਾਤਰਾਵਾਂ ਨੇ ਮਨਮੋਹਨ ਸਿੰਘ ਹੋਰਾਂ ਦੀਆਂ, ਉਹਦੇ ਉੱਤੇ ਮੈਂ ਦੇਖ ਰਿਹਾ ਸੀਗਾ 699 ਕਰੋੜ ਰੁਪਇਆ ਖਰਚ ਆਇਆ। ਠੀਕ ਹੈ। 700 ਕਰੋੜ ਰੁਪਇਆ ਖਰਚਿਆ ਗਿਆ ਮਨਮੋਹਨ ਸਿੰਘ ਦੀਆਂ। ਮਤਲਬ ਇਹ ਵੀ ਕਈ ਵਾਰ ਬੇਲੋੜਾ ਭਾਰ ਹੈ। ਇਹਦੇ ਬਾਰੇ ਵੀ ਸੋਚਿਆ ਜਾ ਸਕਦਾ ਕਿ ਕੀ ਇਹ ਇੰਨੀਆਂ ਹੀ ਜ਼ਰੂਰੀ ਹੈ, ਕਿਉਂਕਿ ਜਿਹੜੇ ਸੰਬੰਧਿਤ ਵਿਭਾਗ ਨਾਲ ਮਸਲਾ ਹੁੰਦਾ ਹੈ, ਜੇਕਰ ਵਿਦੇਸ਼ ਮੰਤਰੀ ਦੇ ਨਾਲ ਇਕੱਲਾ ਉਹ ਮੰਤਰੀ ਭੇਜ ਦਿੱਤਾ ਜਾਵੇ ਜਿਹੜੇ ਵਿਭਾਗ ਨਾਲ ਸਮਝੌਤਾ ਹੋਣਾ ਹੈ, ਤਾਂ ਉਹਦੇ ਨਾਲ ਮੰਤਰੀਆਂ ਦੇ ਜਾਣ ਨਾਲ ਖਰਚਾ ਅੱਧਾ ਆ ਜਾਂਦਾ। ਜੀ, ਜਦੋਂ ਜੀ। ਪ੍ਰਧਾਨ ਮੰਤਰੀ ਜਾਂਦਾ ਤਾਂ ਉਹਦੇ ਨਾਲ ਖਰਚਾ ਵੱਧ ਜਾਂਦਾ, ਉਹਦੇ ਨਾਲ ਟੀਮ, ਲਾਲ ਲਸ਼ਕਰ, ਸਾਰਾ ਕੁਝ ਵੱਧ ਜਾਂਦਾ। ਸੋ ਇਸ ਲਈ ਜਿਹੜੀਆਂ 73 ਵਿਦੇਸ਼ੀ ਯਾਤਰਾ ਨੇ ਮਨਮੋਹਨ ਸਿੰਘ ਦੀਆਂ, ਉਹਦੇ ਉੱਤੇ 699 ਕਰੋੜ ਰੁਪਇਆ ਖਰਚਾ ਆਇਆ। ਔਰ ਜਿਹੜੀਆਂ ਮੋਦੀ ਜੀ ਦੀਆਂ 69 ਯਾਤਰਾਵਾਂ ਨੇ, ਉਹਨਾਂ ਚੋਂ 63 ਯਾਤਰਾਵਾਂ ਦੇ ਜਿਹੜੇ ਖਰਚੇ ਨੇ ਉਹ 623.82 ਕਰੋੜ ਰੁਪਈਆ, ਲਗਭਗ 625 ਕਰੋੜ ਰੁਪਏ ਦਾ ਖਰਚਾ ਆਇਆ ਜਿਹੜੀਆਂ ਉਹਨਾਂ ਦੀਆਂ 63 ਯਾਤਰਾਵਾਂ ਨੇ। ਤੇ ਇਹਦੇ ਵਿੱਚੋਂ ਜਿਹੜੀਆਂ 6 ਯਾਤਰਾਵਾਂ ਨੇ ਜਿਨ੍ਹਾਂ ਦਾ ਖਰਚਾ ਨਹੀਂ ਸਾਹਮਣੇ ਆ ਸਕਿਆ, ਉਹ ਖਰਚਾ ਜਿਹੜੀ ਰਾਸ਼ੀ ਆ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਂ ਭਾਰਤੀ ਹਵਾਈ ਫੌਜ ਦੇ ਮਤਲਬ ਸੰਦਰਭ 'ਚ ਖਰਚੀਆਂ ਗਈਆਂ ਨੇ, ਉਹਨਾਂ ਦੇ ਹਵਾਲੇ ਨਾਲ ਯਾਤਰਾਵਾਂ ਸੀ। ਉਹਨਾਂ ਨੇ ਇਹ ਖਰਚੇ ਉਪਲਬਧ ਨਹੀਂ ਕਰਾਏ 6 ਯਾਤਰਾਵਾਂ ਦੇ। ਸੋ ਖਰਚੇ ਦੇ ਮਾਮਲੇ 'ਚ ਮੈਨੂੰ ਲੱਗਦਾ ਕਿ ਮੋਦੀ ਜੀ ਰਿਕਾਰਡ ਤੋੜ ਚੁੱਕੇ ਨੇ। ਹਾਂਜੀ, ਬਿਲਕੁਲ ਟੁੱਟ ਗਿਆ। ਤੇ ਜੇ 623 ਮਤਲਬ 625 ਇਹ ਹੋ ਗਿਆ, ਤੇ ਜਿੰਨਾ ਰਹਿੰਦਾ ਉਹ 6 ਯਾਤਰਾਵਾਂ ਦੇ ਹਵਾਲੇ ਨਾਲ ਵੀ ਹੋਊਗਾ। ਜੇ ਨਹੀਂ ਹੈਗਾ ਤਾਂ ਭਾਈ ਯਾਤਰਾਵਾਂ ਜਿੰਨੀਆਂ ਘੱਟ ਰਹਿੰਦੀਆਂ ਨੇ, ਉਨੀ ਯਾਤਰਾ ਦਾ ਰਿਕਾਰਡ ਤਾਂ ਟੁੱਟ ਜਾਣਾ ਖਰਚੇ ਵਾਲਾ ਵੀ। ਤੇ ਜਿਹੜਾ ਇਹਨਾਂ ਦਾ ਵਕਫਾ ਪਿਆ, ਉਹਦੇ ਹਿਸਾਬ ਨਾਲ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਵਿਦੇਸ਼ੀ ਦੌਰੇ ਲਈ ਤਿਆਰ ਨੇ, ਤੇ ਉਹਨਾਂ ਦੇ ਦੌਰਾਨ ਇਹ ਕਿੰਨੇ ਕੁ ਦੌਰੇ ਕਰਦੇ ਨੇ ਦੇਖਣ ਵਾਲੀ ਗੱਲ ਹੋਗੀ। ਸੋ ਉਹ ਦੇਖਣ ਵਾਲੀ ਗੱਲ ਹੈ ਕਿ ਪਰ ਇਹਨਾਂ ਸਾਰੇ ਦੌਰਿਆਂ ਦੇ ਵਿੱਚ ਇੱਕ ਗੱਲ ਗੌਰ ਕਰਨ ਵਾਲੀ ਹੈ ਕਿ 181 ਦਿਨ ਵਿਦੇਸ਼ੀ ਧਰਤੀ ਤੇ ਰਹੇ ਨੇ। ਠੀਕ ਹੈ। ਨਰਿੰਦਰ ਮੋਦੀ ਜੀ ਜੀ ਸਮਾਂ ਵੀ ਘੱਟ ਆ ਉਹਨਾਂ ਨਾਲੋਂ, ਉਹਦੇ ਯਾਤਰਾਵਾਂ ਵੀ ਘੱਟ ਨੇ ਹੁਣ ਤੱਕ ਸਾਰਾ। ਨਹੀਂ ਟੋਟਲ ਹੁਣ ਤੱਕ, ਮਤਲਬ ਤੁਸੀਂ 5 ਤੇ ਜੇ ਆਹ 3 ਵੀ ਮੰਨ ਲਓ, 8 ਸਾਲ 8 ਸਾਲਾਂ 'ਚ 181 ਦਿਨ ਵਿਦੇਸ਼ੀ ਧਰਤੀ ਤੇ ਰਹੇ ਨੇ। ਤੇ ਦੂਸਰੇ ਪਾਸੇ 10 ਸਾਲਾਂ ਦੇ ਵਿੱਚ ਮਨਮੋਹਨ ਸਿੰਘ ਦਾ 150 ਦਿਨ ਵੀ ਪੂਰਾ ਨਹੀਂ ਹੋਇਆ। ਜੀ। ਉਹ 149 ਦਿਨ ਵਿਦੇਸ਼ੀ ਧਰਤੀ ਤੇ ਰਹੇ ਨੇ ਤੇ 181 ਦਿਨ ਰਹੇ ਨੇ। ਸੋ ਇਸ ਲਈ ਇਹ ਵਿਦੇਸ਼ੀ ਮੋਹ, ਵਿਦੇਸ਼ੀ ਫੇਰੀਆਂ ਦਾ ਮੋਹ ਮੋਦੀ ਹੋਰਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਤਰੀਕੇ ਨਾਲ ਜ਼ਿਆਦਾ ਹਾਵੀ ਆ। ਪਰ ਜਿੰਨੀਆਂ ਕੁ ਮੋਦੀ ਨੇ ਕੀਤੀਆਂ, ਉਨੀਆਂ ਕੁ ਮਨਮੋਹਨ ਨੇ ਵੀ ਕੀਤੀਆਂ। ਘੁੰਮੇ ਉਹ ਵੀ ਉਹਨਾਂ ਕੁ ਵਿਦੇਸ਼ ਹੈਗੇ ਨੇ, ਬਸ ਇਹ ਹੈ ਕਿ ਉਹਨਾਂ ਨੇ ਦਿਖਾਵਾ ਨਹੀਂ ਕੀਤਾ, ਚੁੱਪਚਾਪ ਕਰਿਆ। ਮੋਦੀ ਜੀ ਨੂੰ ਪ੍ਰਚਾਰ ਕਰਨਾ ਹੁੰਦਾ। ਸ਼ਰਮਾ ਜੀ, ਤੁਸੀਂ ਤੇ ਵੈਸੇ ਮਗਰ ਪੈ ਗਏ, ਪਰ ਕਈ ਵਾਰੀ ਬੰਦਾ ਵਿਦੇਸ਼ ਜਾ ਕੇ ਕੋਈ ਉੱਥੋਂ ਦਾ ਰੋਟੀ ਪਾਣੀ ਚੰਗਾ ਲੱਗਦਾ, ਬੰਦਾ ਕਹਿ ਦਿੰਦਾ ਚੱਲ ਹੁਣ ਸਰਕਾਰੀ ਖਰਚੇ ਤੇ ਆਏ ਆ, ਲਾਮ ਲਸ਼ਕਰ ਹੈਗਾ, 4 ਦਿਨ ਹੋਰ ਕੱਟ ਜਾਂਦੇ ਆ। ਜੀ ਬਿਲਕੁਲ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਸਿਹਤ ਦੇ ਬਾਰੇ ਇੱਕ ਰਿਪੋਰਟ ਆਈ ਹੈ, ਤੇ ਰਿਪੋਰਟ ਜਿਹੜੀ ਆਈ ਹੈ ਉਹ ਥੋੜੀ ਜਿਹੀ ਚਿੰਤਾ ਕਰਨ ਵਾਲੀ ਹੈ। ਆਪਾਂ ਆਮ ਹੀ ਇਹ ਗੱਲ ਵਰਤਦੇ ਹਾਂ ਆਪਣੀ ਭਾਸ਼ਾ ਦੇ ਵਿੱਚ ਵੀ, ਫਲਾਣੇ ਦਾ ਗੁੱਸਾ ਯਾਰ ਦਿਮਾਗ ਨੂੰ ਚੜ ਗਿਆ, ਯਾਰ ਮੇਰੇ ਦਿਮਾਗ ਨੂੰ ਭਾਈ ਗੁੱਸਾ ਚੜਿਆ ਹੋਇਆ, ਹੁਣ ਨਾ ਕੁਛ ਬੋਲਿਆ, ਮੈਨੂੰ ਨੁਕਸਾਨ ਕਰ ਬੈਠੇਗਾ। ਆਪਾਂ ਆਮ ਹੀ, ਪਰ ਕਹਿੰਦੇ ਗੁੱਸਾ ਦਿਮਾਗ ਤੇ ਤਾਂ ਠੀਕ ਆ, ਪਰ ਹੁਣ ਢਿੱਡ ਤੇ ਵੀ ਭਾਰੂ ਪੈ ਰਿਹਾ, ਹਾਰਟ ਅਟੈਕ ਦਾ ਖਤਰਾ ਵੀ ਬਹੁਤ ਆ। ਬਿਲਕੁਲ ਪ੍ਰਵੀਨ ਜੀ, ਕੁਝ ਮੈਡੀਕਲ ਯੂਨੀਵਰਸਿਟੀਆਂ ਦੇ ਹਵਾਲੇ ਨਾਲ, ਵਿਦੇਸ਼ੀ ਸਰਵਿਆਂ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ, ਜਦੋਂ ਕਿ ਆਪਣੇ ਤਾਂ ਗ੍ਰੰਥਾਂ ਦੇ ਵਿੱਚ ਵੀ, ਆਪਣੀਆਂ ਤਾਂ ਸੱਭਿਆਚਾਰ ਦੇ ਵਿੱਚ ਵੀ ਇਹ ਗੱਲਾਂ ਆਮ ਨੇ ਕਿ ਭਾਈ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਇਹ ਤੋਂ ਬਚਣ ਦੀ ਲੋੜ ਹੈ ਨਾ। ਸੋ ਇਸ ਲਈ ਸਾਨੂੰ ਤਾਂ ਬਚਪਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ, ਪਰ ਦੂਸਰੇ ਪਾਸੇ ਇਹ ਵੀ ਹਵਾਲਾ ਹੈਗਾ ਕਿ ਜਿਵੇਂ ਤੁਸੀਂ ਕਿਹਾ ਕਿ ਦਿਮਾਗ ਫਟਣ ਨੂੰ ਆ ਗਿਆ, ਉੱਥੇ ਅਕਸਰ ਆਪਣੇ ਬੰਦੇ ਕੀ ਕਹਿੰਦੇ ਨੇ ਕਿ ਯਾਰ ਮੇਰਾ ਤਾਂ ਸਿਰ ਫਟਣ ਨੂੰ ਆਇਆ ਪਿਆ, ਅੱਜ ਯਾਰ ਮੂਡ ਖਰਾਬ ਹੋ ਗਿਆ, ਅੱਜ ਗੁੱਸੇ ਕਰਕੇ ਮੇਰਾ ਤਾਂ ਮਤਲਬ ਸਿਰ ਦੁਖਦਾ ਹੈ। ਸੋ ਇਸ ਲਈ ਉਹ ਜਦੋਂ ਇਹ ਸਰਵੇ ਰਿਪੋਰਟਾਂ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਵੱਖੋ-ਵੱਖ ਯੂਨੀਵਰਸਿਟੀਆਂ ਦੇ ਹਵਾਲੇ ਨਾਲ ਰਿਪੋਰਟ ਸੀ। ਉਹ ਕਹਿੰਦੇ ਕਿ ਇੱਕ ਤਾਂ ਇਹ ਹੈ ਕਿ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕਿ ਗੁੱਸੇ 'ਚ ਉਹਦਾ ਦਿਮਾਗ ਕੰਮ ਕਰਨਾ ਛੱਡ ਦਿੰਦਾ, ਉਹਦੀ ਸਮਰੱਥਾ ਘਟ ਜਾਂਦੀ ਹੈ ਦਿਮਾਗ ਦੀ, ਤੇ ਕੰਮ ਕਰਨ ਦੀ ਸਮਰੱਥਾ ਘਟਣ ਦਾ ਅਸਰ ਫਿਰ ਉਹਦੇ ਦਿਮਾਗ ਦਾ ਜਿਹੜਾ ਸੰਬੰਧ ਹੈ ਉਹ ਸਿੱਧਾ ਢਿੱਡ ਨਾਲ ਵੀ ਜੁੜਦਾ, ਤੇ ਉਹਦੀਆਂ ਢਿੱਡ ਦੀਆਂ ਨਸਾਂ ਇਕੱਠੀਆਂ ਵੀ ਹੋ ਜਾਂਦੀਆਂ ਤੇ ਕਮਜ਼ੋਰ ਪੈ ਜਾਂਦੀਆਂ ਨੇ, ਉਹ ਪਾਚਨ ਸ਼ਕਤੀ ਘਟਾ ਦਿੰਦੀਆਂ ਨੇ, ਤੇ ਉਹਦਾ ਨਤੀਜਾ ਜਿਹੜੇ ਆਪਣੇ ਪੰਜਾਬੀ 'ਚ ਜਿਵੇਂ ਕਿਹਾ ਜਾਂਦਾ ਕਿ ਮਰੋੜ ਲੱਗ ਜਾਂਦੇ ਨੇ, ਜਾਂ ਮਤਲਬ ਢਿੱਡ ਦੇ ਵਿੱਚ ਇੱਕ ਗਵਾਰ ਉੱਠਦਾ, ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਗੈਸ ਦਾ ਗੋਲਾ ਉੱਠ ਗਿਆ ਜੀ, ਹੈ ਨਾ। ਸੋ ਉਹ ਢਿੱਡ ਦੀਆਂ ਬਿਮਾਰੀਆਂ ਨਾਲ ਵੀ ਇਹਦਾ ਸੰਬੰਧ ਦੱਸਦੇ ਰਹੇ ਨੇ। ਫਿਰ ਇਹੀ ਨਹੀਂ, ਉਹ ਕਹਿੰਦੇ ਦਿਮਾਗ ਦੀਆਂ ਨਸਾਂ ਮਤਲਬ ਕਿ ਕਈ ਵਾਰ ਸੁੰਗੜ ਜਾਂਦੀਆਂ ਨੇ ਤੇ ਕਈ ਵਾਰ ਜ਼ਿਆਦਾ ਫੁੱਲ ਜਾਂਦੀਆਂ ਨੇ, ਤੇ ਉਹ ਹਤਾਸ਼ਾ ਦੇ ਵਿੱਚੋਂ ਜਾਂ ਗੁੱਸੇ ਦੇ ਵਿੱਚੋਂ ਇਹ ਅਸਰ ਹੁੰਦਾ।
ਤੇ ਇਹ ਜੀ ਸਾਰੇ ਦਾ ਅਸਰ ਫਿਰ ਇਸ ਕਦਰ ਦਿਲ ਤੇ ਪੈਂਦਾ ਹੈ। ਕਹਿੰਦੇ ਕਿ ਇਹਦਾ ਹਾਰਟ ਅਟੈਕ ਦਾ ਖਤਰਾ ਆਮ ਨਾਰਮਲ ਨਾਲੋਂ 50% ਤੋਂ ਜ਼ਿਆਦਾ ਵੱਧ ਜਾਂਦਾ ਜਿਹੜੇ ਬੰਦੇ ਜੀ ਗੁੱਸਾ ਜੀ ਗਿਲਾ ਕਰਦੇ ਨੇ। ਸੋ ਇਹਦਾ ਫਿਰ ਉਸ ਮਾਹਿਰਾਂ ਨੇ ਮੈਂ ਦੇਖਿਆ ਕਿ ਉਹ ਇਹ ਵੀ ਦੱਸ ਰਹੇ ਸੀਗੇ ਕਿ ਇਹਦੇ ਨਾਲ ਤੁਹਾਡਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਕ ਤਾਂ ਜਿੰਨਾ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ, ਜਿੰਨਾ ਤੁਸੀਂ ਪੜ੍ਹਨ ਦੇ ਕੋਈ ਆਦੀ ਪਾ ਸਕਦੇ ਹੋ, ਕੋਈ ਮਤਲਬ ਚੰਗੀਆਂ ਕਿਤਾਬਾਂ ਗ੍ਰੰਥ ਪੜ੍ਹਨ ਵਾਲੇ, ਤੇ ਤੀਸਰਾ ਕਹਿੰਦੇ ਕਿ ਨੀਂਦ ਪੂਰੀ ਲੈਣੀ ਸਭ ਤੋਂ ਜ਼ਰੂਰੀ ਆ। 6 ਜੀ ਤੋਂ 8 ਘੰਟਿਆਂ ਦੀ ਨੀਂਦ ਘੱਟੋ ਘੱਟ ਇੱਕ ਆਮ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਉਹਦੇ ਨਾਲ ਗੁੱਸੇ ਤੇ ਵੀ ਕੰਟਰੋਲ ਆਉਣ ਦੀ ਆਦਤ ਪੈਂਦੀ ਹੈ, ਤੇ ਉਹਦੇ ਨਾਲ ਜਦੋਂ ਸ਼ਾਂਤ ਹੁੰਦਾ ਹੈ ਦਿਮਾਗ ਸ਼ਾਂਤ, ਉਹਦੇ ਨਾਲ ਇਹ ਬਿਮਾਰੀ ਦਾ ਖਤਰਾ ਵੀ ਘਟਦਾ ਹੈ। ਤੇ ਕਹਿੰਦੇ ਕਿ ਕਈ ਵਾਰ ਬੰਦਾ ਮਹਿਸੂਸ ਹੀ ਨਹੀਂ ਕਰ ਪਾਉਂਦਾ ਕਿ ਮੇਰੀ ਪਾਚਨ ਸ਼ਕਤੀ ਕਾਹਤੇ ਕਮਜ਼ੋਰ ਆ, ਮੇਰਾ ਢਿੱਡ ਕਈ ਵਾਰ ਕਾਹਤੇ ਦੁਖਣ ਲੱਗ ਜਾਂਦਾ ਹੈ, ਮੇਰੇ ਗੈਸ ਕਿਉਂ ਬਣਦੀ ਹੈ, ਉਹ ਹੋਰ ਤਰ੍ਹਾਂ ਦੀ ਦਵਾਈਆਂ ਲੈਂਦਾ ਰਹਿੰਦਾ। ਪਰ ਇਹ ਸਾਰੇ ਕਾਰਨ ਦਿਲ ਤੋਂ ਲੈ ਕੇ ਦਿਮਾਗ ਤੱਕ, ਦਿਮਾਗ ਤੋਂ ਲੈ ਕੇ ਢਿੱਡ ਤੱਕ, ਇਹ ਕਹਿੰਦੇ ਜੀ ਗੁੱਸੇ ਨਾਲ ਜੁੜੇ ਨੇ। ਸੋ ਇਸ ਲਈ ਗੁੱਸਾ ਦੁਨੀਆ ਭਰ 'ਚ ਜਿਸ ਕਦਰ ਵੱਧ ਰਿਹਾ, ਉਹਦੇ ਤੇ ਕੰਟਰੋਲ ਕਰਨ ਦੀ ਵੀ ਲੋੜ ਹੈ। ਹਾਂਜੀ, ਗੁੱਸਾ ਕੰਟਰੋਲ ਕਰਨ ਦੀ ਲੋੜ ਹੈ ਤੇ ਗੁੱਸੇ ਨੂੰ ਕਈ ਆਪਣੇ ਲੋਕ ਸਿਆਣੇ ਬੰਦੇ ਮਨ ਦਾ ਕੈਂਸਰ ਵੀ ਕਹਿੰਦੇ ਆ। ਬਿਲਕੁਲ, ਇਹ ਤੁਹਾਡੇ ਮਨ ਨੂੰ ਲੱਗੀ ਬਹੁਤ ਘਾਤਕ ਬਿਮਾਰੀ ਬਹੁਤ ਹੈ। ਵੱਡੀ, ਬਿਲਕੁਲ ਜੀ ਜੀ, ਗੁੱਸੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਈ ਵਾਰੀ ਬਹੁਤ ਕੀਮਤੀ ਚੀਜ਼ਾਂ ਆਪਣੇ ਗੁੱਸੇ ਗਵਾਈਆਂ। ਕਰਕੇ ਗਵਾ ਲਈਆਂ। ਜੀ ਸ਼ਰਮਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਜੀ ਜੀ, ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।